हाँ जी, करो करो। हाँ जी, स्टार्ट जी रिकॉर्डिंग। ਸਾਰੇ ਦੋਸਤਾਂ ਮਿੱਤਰਾਂ ਨੂੰ ਜੀ ਆਇਆਂ ਨੂੰ। 47ਵੀਂ ਵਾਰ ਅਸੀਂ ਇਕੱਠੇ ਹੋ ਰਹੇ ਹਾਂ ਇਸ ਸੰਗਤ ਵਿੱਚ, ਤੇ ਸਾਰੇ ਸੱਜਣੇ ਵੀ ਦੋਸਤ ਨੇ, ਮਿੱਤਰ ਨੇ, ਸਾਰਿਆਂ ਨੂੰ ਜੀ ਆਇਆਂ ਨੂੰ। ਅੱਜ ਅਸੀਂ ਫਿਰ ਇੱਕ ਵਾਰ ਫਿਰ ਆਪਣੇ ਕਹਾਣੀਕਾਰ ਨੂੰ ਲੈ ਕੇ ਆਏ ਹਾਂ। ਪਿਛਲੀ ਵਾਰੀ ਵੀ ਅਰਵਿੰਦਰ ਜੀ ਸੀ, ਐਤਕੀ ਵੀ ਕਹਾਣੀਕਾਰ ਨੂੰ ਲੈ ਕੇ ਆਏ ਹਾਂ। ਤੇ ਇਹ ਨਾ ਸਮਝਣਾ ਕਿ ਸ਼ਾਇਰੀ ਨੂੰ ਅਸੀਂ ਓਲੇ ਕਰ ਦਿੱਤਾ ਹੈ, ਤੇ ਅਗਲੀ ਵਾਰ ਸਾਡੀ ਵਾਰੀ ਫਿਰ ਸ਼ਾਇਰੀ ਦੀ ਹੋਏਗੀ। ਦੋ ਪ੍ਰਾਹੁਣੇ ਸਾਡੇ ਸ਼ਾਇਰੀ ਦੇ ਹੋਣਗੇ ਅਗਲੀ ਵਾਰ। ਤੇ ਐਤਕੀ ਵਾਰ ਜਿਹੜੀ ਹੈ ਸਾਡੀ ਕਹਾਣੀ ਉਹ ਤ੍ਰਿਪਤਾ ਜੀ ਦੀ ਹੈ। ਤ੍ਰਿਪਤਾ ਜੀ ਇੱਕ ਬੜੇ ਅੱਛੇ ਕਹਾਣੀਕਾਰ ਨੇ, ਤੇ ਜ਼ਰੇਬ ਨਾਂ ਤੋਂ ਅੱਜ ਕਹਾਣੀ ਪੜ੍ਹਨਗੇ। ਤ੍ਰਿਪਤਾ ਜੀ ਪਹਿਲੇ ਵੀ ਸਾਡੀ ਸੰਗਤ ਚ ਆ ਚੁੱਕੇ ਨੇ, ਤੇ ਅੱਜ ਫਿਰ ਇਹਨਾਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਔਰ ਬੜੇ ਮਾਣ ਦੀ ਗੱਲ ਹੈ ਕਿ ਤ੍ਰਿਪਤਾ ਜੀ ਦੀ ਅੱਜ ਅਸੀਂ ਸਾਰੇ ਕਹਾਣੀ ਸੁਣਾਂਗੇ। शुक्रिया। ਤੇ ਤ੍ਰਿਪਤਾ ਜੀ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੇ। ਬੜੀ ਸੋਹਣੀ ਜਗ੍ਹਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਉਹ ਪੜ੍ਹੇ ਹੋਏ ਨੇ, PhD ਇਹਨਾਂ ਨੇ ਉੱਥੋਂ ਕੀਤੀ, ਤੇ ਮਹਿਕਮਾ ਸਿਹਤ ਦੇ ਵਿੱਚ ਇਹ ਅੱਜ ਕੱਲ੍ਹ ਕੰਮ ਕਰ ਰਹੇ ਨੇ, ਤੇ ਕਹਾਣੀਆਂ ਲਿਖਦੇ ਨੇ, ਬੜੀਆਂ ਸੋਹਣੀਆਂ ਕਹਾਣੀਆਂ। ਇਹਨਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਉਹ ਹਿੰਦੀ, ਅੰਗਰੇਜ਼ੀ, ਉਰਦੂ ਤੇ ਬੰਗਾਲੀ ਵਿੱਚ ਵੀ ਤਰਜਮਾ ਹੋ ਚੁੱਕੀਆਂ ਨੇ ਤੇ ਹੋ ਰਹੀਆਂ ਨੇ। ਤੇ ਇਹਨਾਂ ਦੀ ਕਹਾਣੀਆਂ ਦਾ ਇੱਕ ਪਰਾਗਾ 2019 ਵਿੱਚ ਆਇਆ, ਤੇ 2020 ਵਿੱਚ ਡਾਹਾਂ ਪ੍ਰਾਈਜ਼ ਜਿਹੜਾ ਹੈ ਉਹਦੇ ਲਈ ਸ਼ਾਰਟ ਲਿਸਟ ਇਹ ਹੋਏ। ਤੇ ਬੜੇ ਸੋਹਣੇ ਕਹਾਣੀਕਾਰ ਨੇ, ਇਹਨਾਂ ਨੂੰ ਲੋਕਲ ਹੋਰ ਕਈ ਇਹ ਪ੍ਰਾਈਜ਼ ਜਿੱਤ ਚੁੱਕੇ ਨੇ, ਤੇ ਅੱਜ ਇਹ ਸਾਡੇ ਨਾਲ ਸ਼ੇਅਰ ਕਰਨਗੇ ਕਹਾਣੀ। ਲੇਕਿਨ ਮੈਂ ਇੱਕ ਗੱਲ ਪਹਿਲੇ ਕਰ ਦਵਾਂ ਕਿ ਜਦੋਂ ਕਹਾਣੀਕਾਰ ਜਾਂ ਸ਼ਾਇਰ ਆਪਣੀ ਨਜ਼ਮ ਸੁਣਾ ਰਿਹਾ ਹੁੰਦਾ ਹੈ ਜਾਂ ਸ਼ਾਇਰੀ ਸੁਣਾ ਰਿਹਾ ਹੁੰਦਾ ਹੈ, ਉਹਦੇ ਬਾਅਦ ਜਦੋਂ ਡਿਸਕਸ਼ਨ ਹੁੰਦੀ ਹੈ ਤੇ ਮੇਰੀ ਰਿਕੁਐਸਟ ਹੈ ਕਿ ਉਹ ਕਹਾਣੀਕਾਰ ਜਾਂ ਸ਼ਾਇਰ ਉਹ ਫਿਰ ਵਿੱਚ ਨਾ ਬੋਲਣ, ਜਵਾਬ ਨਾ ਦੇਣ ਕਿਸੇ ਗੱਲ ਦਾ, ਕਿਉਂਕਿ ਇੱਕ ਅਸੂਲ ਹੁੰਦਾ ਹੈ, ਸੰਗਤ ਦਾ ਅਸੂਲ ਹੈ ਕਿ ਵਿੱਚ ਨਹੀਂ ਬੋਲਣਾ। ਤੁਸੀਂ ਜਦੋਂ ਡਿਸਕਸ਼ਨ ਖਤਮ ਹੋ ਜਾਏਗੀ ਫਿਰ ਕੋਈ ਤੁਸੀਂ ਗੱਲਬਾਤ ਕਰ ਸਕਦੇ ਹੋ, ਕਿਉਂਕਿ ਇਸ ਤਰ੍ਹਾਂ ਜਿਹੜੀ ਸਾਡੀ ਇੱਕ ਤਾਂ ਡਿਸਕਸ਼ਨ ਜਿਹੜੀ ਹੈ ਉਹ ਅਸੂਲੀ ਤੌਰ ਤੇ, ਕਿਉਂਕਿ ਜਿਹੜਾ ਲਿਖਤਕਾਰ ਆਪਣਾ ਲਿਖਤ ਪੇਸ਼ ਕਰਦਾ ਹੈ ਉਹਨੂੰ ਕੋਈ ਨਹੀਂ ਬਣਦਾ ਕਿ ਉਹਦਾ ਜਵਾਬ ਦੇਵੇ ਕਿਸੇ ਗੱਲ ਦਾ ਵੀ, ਤੇ ਇੱਕ ਗੱਲ ਵੀ ਲੰਬੀ ਹੋ ਜਾਂਦੀ ਹੈ ਫਿਰ। ਤੇ ਇਸ ਲਈ ਬਾਅਦ ਵਿੱਚ ਅਸੀਂ ਮੌਕਾ ਦੇ ਦਿਆਂਗੇ ਕਿ ਅਗਰ ਉਹ ਕੋਈ ਗੱਲ ਕਰਨਾ ਚਾਹੁੰਦੇ ਨੇ ਡਿਸਕਸ਼ਨ ਤੋਂ ਬਾਅਦ ਉਹ ਗੱਲ ਕਰ ਸਕਦੇ ਨੇ, ਠੀਕ ਹੈ। ਤੇ ਹੁਣ ਅਸੀਂ ਤ੍ਰਿਪਤਾ ਜੀ ਨੂੰ ਰਿਕੁਐਸਟ ਮੈਂ ਕਰਾਂਗੀ ਕਿ ਉਹ ਆਪਣੀ ਕਹਾਣੀ ਜ਼ਰੇਬ, ਤੇ ਜ਼ਰੇਬ ਦਾ ਵੀ ਮੈਂ ਦੱਸ ਦੇਵਾਂ ਜਿਹੜੇ ਸਾਡੇ ਨਵੇਂ ਆਉਣ ਵਾਲੇ ਨੇ, ਦਾ ਮਤਲਬ ਜਿਹੜਾ ਹੈ ਉਹ ਹੈ ਉਹ ਜ਼ੰਜੀਰ ਜਿਹੜੀ ਪਟਵਾਰੀ ਆਪਣੀ ਜ਼ਮੀਨ ਮਾਪਣ ਲਈ ਇਸਤੇਮਾਲ ਕਰਦੇ ਨੇ, ਉਹਨੂੰ ਜ਼ਰੇਬ ਕਹਿੰਦੇ ਨੇ। ਜੀ ਤ੍ਰਿਪਤਾ ਜੀ। ਜੀ ਬਹੁਤ ਬਹੁਤ ਸ਼ੁਕਰੀਆ ਸਮੀਨਾ ਜੀ, ਤੇ ਇਸ ਅਦਬੀ ਸੰਗਤ ਦੇ ਵਿੱਚ ਜੁੜੇ ਹੋਏ ਸਾਰੇ ਅਦੀਬ ਦੋਸਤਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਸਾਰਿਆਂ ਨੂੰ। ਤੇ ਦੋਸਤੋ, ਅੱਜ ਮੈਂ ਤੁਹਾਡੇ ਨਾਲ ਆਪਣੀ ਅਣਛਪੀ, ਅਜੇ ਇਹ ਕਹਾਣੀ ਕਿਤੇ ਛਪੀ ਨਹੀਂ ਹੈ, ਆਉਣ ਵਾਲੇ ਅੰਕ ਤਾਸਮਨ ਵਿੱਚ ਇਹ ਕਹਾਣੀ ਜਿਹੜੀ ਆ ਉਹ ਛਪਣ ਜਾ ਰਹੀ ਹੈ। ਤੇ ਕਹਾਣੀ ਦਾ ਸਿਰਲੇਖ ਜਿਹੜਾ ਹੈਗਾ ਆ, ਟਾਈਟਲ ਹੈ, ਅਨੁਮਾਨ ਜਿਹੜਾ ਸਮੀਨਾ ਜੀ ਨੇ ਜਿਵੇਂ ਦੱਸਿਆ, ਇਹਦਾ ਅਨੁਮਾਨ ਹੈਗਾ ਜਰੀਬ। ਸੋ ਮੈਂ ਇਹ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ ਜੀ। ਲੌਬੀ 'ਚ ਰੈਸਟ ਚੇਅਰ ਤੇ ਬੈਠੇ ਰਣਬੀਰ ਦੀ ਸਿਗਰਟ ਦੇ ਧੂਏ ਦੇ ਛੱਲਿਆਂ ਨੇ ਸਾਰੇ ਘਰ ਵਿੱਚ ਇੱਕ ਅਜੀਬ ਜਿਹੀ ਘੁਟਨ ਪੈਦਾ ਕੀਤੀ ਹੋਈ ਹੈ। ਉਹਦੀਆਂ ਕਈਆਂ ਗੱਲਾਂ ਅਜੇ ਵੀ ਮੇਰੀਆਂ ਪੁੜਪੜੀਆਂ ਵਿੱਚ ਹਥੌੜੇ ਵਾਂਗ ਵੱਜ ਰਹੀਆਂ ਸਨ। ਸਾਰਾ ਗੁੱਬ ਗੁਬਾਟ ਕੱਢ ਕੇ ਵੀ ਮੇਰਾ ਅੰਦਰ ਅਜੇ ਮਚਿਆ ਪਿਆ ਸੀ। ਜ਼ਿੰਦਗੀ ਜਿਵੇਂ ਮੈਨੂੰ ਚਲਾ ਰਹੀ ਸੀ, ਮੈਂ ਚੱਲ ਰਹੀ ਸਾਂ। ਕਦੀ ਸੋਚਿਆ ਨਹੀਂ ਸੀ ਜ਼ਿੰਦਗੀ ਦੇ ਕਿਸੇ ਮੋੜ ਤੇ ਆ ਕੇ ਮੈਨੂੰ ਰਣਬੀਰ ਦੀਆਂ ਇਹੋ ਜਿਹੀਆਂ ਵਾਹਿਆਤ ਗੱਲਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ। ਆਪਣੇ ਵਜੂਦ ਨੂੰ ਆਪਣੀ ਨਾਈਟੀ ਵਿੱਚ ਇਕੱਠਾ ਜਿਹਾ ਕਰਕੇ ਬੈੱਡ ਨਾਲ ਢੋ ਲਾਈ ਮੈਂ ਸੋਚ ਰਹੀ ਹਾਂ। ਕੀ ਸੋਚ ਰਹੀ ਹਾਂ ਮੈਂ ਆਪਣੇ ਬਾਰੇ ਸੋਚ ਰਹੀ ਹਾਂ। ਆਪਣੇ ਬਾਰੇ ਆਪਣੇ ਬਾਰੇ ਮੈਂ ਅੱਜ ਸੋਚ ਰਹੀ ਹਾਂ। ਜੋ ਰਣਬੀਰ ਨੇ ਕਿਹਾ ਉਸ ਮੁਤਾਬਿਕ ਤਾਂ ਮੈਨੂੰ ਬਹੁਤ ਪਹਿਲਾਂ ਸੋਚਣਾ ਚਾਹੀਦਾ ਸੀ, ਬਹੁਤ ਪਹਿਲਾਂ। ਪਰ ਕੋਈ ਦੁਨੀਆ ਦੀ ਔਰਤ
ਕੋਈ ਵੀ ਔਰਤ ਜ਼ਿੰਦਗੀ ਦੇ ਕਿਸੇ ਵੀ ਪੜਾਅ ਤੇ ਏਦਾਂ ਕਿਵੇਂ ਸੋਚ ਸਕਦੀ ਹੈ? ਜੇ ਮੈਂ ਅੱਜ ਇਸ ਕਮਰੇ ਵਿੱਚ ਜਿਵੇਂ ਮੈਂ ਬੈਠੀ ਸੋਚ ਰਹੀ ਹਾਂ, ਜਾਂ ਮੈਨੂੰ ਸੋਚਣਾ ਪੈ ਰਿਹਾ ਹੈ। ਮੈਨੂੰ ਯਾਦ ਆ ਰਿਹਾ ਹੈ ਉਹ ਸਮਾਂ ਜਦੋਂ ਬਚਪਨ ਤੋਂ ਮੈਂ ਹੱਥ ਛੁਡਾ ਰਹੀ ਸਾਂ ਤੇ ਜਵਾਨੀ ਮੈਨੂੰ ਅਜੇ ਆਪਣਾ ਹੱਥ ਫੜਾਉਣ ਤੋਂ 2 ਕਦਮ ਦੂਰ ਸੀ। ਆਪਣੇ ਹੀ ਝੱਗੇ ਵਿੱਚੋਂ ਵੱਧ ਰਹੇ ਆਪਣੇ ਅੰਗਾਂ ਵਿੱਚੋਂ ਉੱਠਦੀ ਮਿੱਠੀ ਮਿੱਠੀ ਪੀੜ ਨੂੰ ਮਹਿਸੂਸ ਕਰਕੇ ਸ਼ਰਮ ਨਾਲ ਆਪੇ ਹੀ ਮੂੰਹ ਢੱਕ ਲੈਣਾ। ਬੜਾ ਚਾਅ ਸੀ ਮੈਨੂੰ ਛੇਤੀ ਛੇਤੀ ਵੱਡੀ ਹੋਣ ਦਾ, ਕਸਵੀਂ ਫਿਟਿੰਗ ਵਾਲੇ ਸੂਟ ਪਾਉਣ ਦਾ। ਬੀਜੀ ਨੇ ਖਿਲਾਰ ਕੇ ਚੁੰਨੀ ਲੈਣ ਨੂੰ ਕਹੀ ਜਾਣਾ ਤੇ ਮੈਂ ਇਕੱਠੀ ਕਰਕੇ ਗਰਦਨ ਨਾਲ ਲਾ ਕੇ ਹਿੱਕ ਤਾਣ ਕੇ ਤੁਰੀ ਫਿਰਨਾ। ਇਹ ਪੁਆਊ ਜਣਦਿਆਂ ਦੇ ਸਿਰ ਸੁਆਹ, ਬੀਜੀ ਨੇ ਧੌਣ 'ਚ ਧੱਫਾ ਮਾਰ ਕੇ ਮੇਰੀ ਚੁੰਨੀ ਖਿਲਾਰ ਕੇ ਫਿਰ ਹਿੱਕ ਤੇ ਖਿਲਾਰ ਦੇਣੀ। ਸਹੇਲੀਆਂ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦਿਆਂ ਵੱਡੇ ਵੱਡੇ ਹਾਸੇ ਹੱਸਣ ਤੇ ਬੀਜੀ ਦਬਕਦੇ, ਨੀ ਸਿਰਮੁੰਨੀਓ ਕਿਵੇਂ ਹਾਸਾ ਅਸਮਾਨੀ ਚਾੜੀ ਫਿਰਦੀਆਂ ਓ, ਹੌਲੀ ਨੀ ਹੱਸ ਮਰ ਹੁੰਦਾ ਤੁਹਾਡੇ ਤੋਂ। ਮੈਨੂੰ ਸਮਝ ਨਾ ਲੱਗਣੀ ਕਿ ਬੀਜੀ ਏਦਾਂ ਕਿਉਂ ਕਰਦੇ ਨੇ। ਫਿਰ ਜੋਬਨ ਰੁੱਤ ਨਾਲ ਸਾਂਝ ਪੈਂਦਿਆਂ ਹੀ ਬਿਨਾਂ ਕਹੇ ਹੀ ਚੁੰਨੀ ਖਿਲਾਰ ਕੇ ਲੈਣ ਦੀ ਤੇ ਵੱਡੀਆਂ ਵੱਡੀਆਂ ਗੱਲਾਂ ਤੇ ਵੀ ਮੂੰਹ ਘੁੱਟ ਕੇ ਹੱਸਣ ਦੀ ਆਦਤ ਪੈ ਗਈ। ਹੁਣ ਗਲੀ ਮੁਹੱਲੇ ਦੇ ਮੁੰਡਿਆਂ ਜਿਨ੍ਹਾਂ ਨਾਲ ਦੇਰ ਰਾਤ ਤੱਕ ਲੁਕਣ ਮਿੱਚੀ ਖੇਡਦੇ ਸੀ ਨੂੰ ਬੁਲਾਉਣ ਤੇ ਵੀ ਵੀਰ ਅੱਖਾਂ ਕੱਢਦਾ। ਪਿਤਾ ਦਾ ਸੁਭਾਅ ਖੌਰਾ ਸੀ, ਕਹਿੰਦਾ ਤਾਂ ਬਹੁਤਾ ਕੁਝ ਨਹੀਂ ਸੀ, ਪਰ ਘਰ ਵਿੱਚ ਉਸਦੇ ਹੋਣ ਨਾਲ ਬੀਜੀ ਦੇ ਚਿਹਰੇ ਤੇ ਪਤਾ ਨਹੀਂ ਕਿਉਂ ਇੱਕ ਅਣਦਿਸਦੀ ਜੀ ਦਹਿਸ਼ਤ ਫੈਲੀ ਰਹਿੰਦੀ। ਇਸ ਅਣਦਿਸਦੀ ਦਹਿਸ਼ਤ ਨੂੰ ਕੁੜੀਆਂ ਆਪਣੀ ਜ਼ਿੰਦਗੀ ਵਿੱਚ ਕਿਵੇਂ ਆਤਮਸਾਤ ਕਰਕੇ ਜਿਉਣਾ ਸਿੱਖ ਲੈਂਦੀਆਂ ਨੇ, ਉਹਨਾਂ ਨੂੰ ਖੁਦ ਹੀ ਨਹੀਂ ਪਤਾ, ਸਾਰੀ ਉਮਰ ਖੁਦ ਹੀ ਨਹੀਂ ਪਤਾ ਲੱਗਦਾ। ਜ਼ਿੰਦਗੀ ਆਪਣੀ ਰਵਾਨੀ ਵਿੱਚ ਅੱਗੇ ਵੱਧ ਰਹੀ ਸੀ, ਜਿਵੇਂ ਸਾਰੀਆਂ ਕੁੜੀਆਂ ਦੀ ਹੁੰਦੀ ਹੈ। ਸੁਪਨੀਲੀਆਂ ਅੱਖਾਂ 'ਚ ਉੜਦੀਆਂ ਸੁਨਹਿਰੀ ਤਿਤਲੀਆਂ ਦੇ ਮਹਿਕਦੇ ਫੁੱਲਾਂ ਨਾਲ ਲਾਡ ਲਡਾਉਣ ਵਰਗੇ ਗੁਲਾਬੀ ਸੁਪਨਿਆਂ ਨੂੰ ਦਿਲ ਦੇ ਕਿਸੇ ਕੋਨੇ 'ਚ ਸਾਂਭ ਸਾਂਭ ਰੱਖਣ ਵਰਗੇ ਸ਼ੌਕ ਮੇਰੇ ਵਰਗੀਆਂ ਸਾਰੀਆਂ ਕੁੜੀਆਂ ਦੇ ਹੁੰਦੇ ਹੋਣਗੇ। ਪਰ ਇਹਨਾਂ ਸੁਪਨਿਆਂ ਦੀ ਪਟਾਰੀ ਜ਼ਿੰਦਗੀ ਦੇ ਕਿਸ ਮੋੜ ਤੇ ਜਾ ਕੇ ਖੁੱਲੇਗੀ ਵੀ ਕਿ ਨਹੀਂ, ਇਸ ਗੱਲ ਤੋਂ ਅਣਭਿੱਜ ਉਹ ਅਣਜਾਣ ਰਾਹਾਂ ਦੀ ਮਿੱਟੀ 'ਚੋਂ ਜ਼ਿੰਦਗੀ ਦੀ ਖੁਸ਼ਬੂ ਲੱਭਦੀਆਂ ਲੱਭਦੀਆਂ ਕਈ ਵਾਰ ਖੁਦ ਗਵਾਚ ਜਾਂਦੀਆਂ। ਬਸ ਇਵੇਂ ਹੀ ਮੇਰਾ ਇਹ ਸਫ਼ਰ ਸਕੂਲ ਤੋਂ ਕਾਲਜ ਤੇ ਕਾਲਜ ਤੋਂ ਵਰਦੀ ਤਲਾਸ਼ ਤੇ ਜਾ ਪਹੁੰਚਾ ਤੇ ਮੈਂ ਚਾਅ 'ਚ ਮਨ ਹੀ ਮਨ ਨਿੱਕੇ ਨਿੱਕੇ ਗੀਤ ਗੁਣਗੁਣਾਉਂਦੀ। ਬਾਬਲੇ ਨੇ ਵਰ ਟੋਲਿਆ ਮੇਰੀ ਗੁੱਤ ਦੇ ਪਰਾਂਦੇ ਨਾਲੋਂ ਛੋਟਾ। ਛੋਟੇ ਵਰ ਬਾਰੇ ਸੋਚ ਮੈਂ ਕਲਪਨਾ ਕਰਦੀ, ਕਿਸੇ ਮਧਰੇ ਜਿਹੇ ਨਾਲ ਤੁਰੇ ਜਾਂਦੀ ਦੀ ਤੇ ਨਾਲ ਹੀ ਆਪਣਾ ਸਿਰ ਝਟਕ ਦਿੰਦੀ ਤੇ ਦੂਜਾ ਗਾਣਾ ਗੁਣਗੁਣਾਉਣ ਲੱਗਦੀ। ਚੰਦ ਸੂਰਜ ਵਰ ਟੋਲ ਵੇ ਬਾਬਲ, ਵੇ ਮੈਂ ਪੱਟ ਹੰਡਾਵਾਂ ਵਰੀਆਂ, ਸੁੱਖਾਂ ਦੀ ਮੈਂ ਸੇਜ ਹਟਾਵਾਂ, ਮਨ ਦੀਆਂ ਵੇਲਾਂ ਹੋਵਣ ਹਰੀਆਂ। ਸਾਰੇ ਖੁਸ਼ ਤੇ ਮੈਂ ਤਾਂ ਸਭ ਤੋਂ ਵੱਧ ਖੁਸ਼, ਜਾਗਦੀਆਂ ਅੱਖਾਂ ਨਾਲ ਵੇਖੇ ਸੁਪਨੇ ਸਾਕਾਰ ਜੋ ਹੋਣ ਜਾ ਰਹੇ ਸਨ। ਉਦੋਂ ਵੀ ਏਦਾਂ ਨਹੀਂ ਸੀ ਸੋਚਿਆ ਜਿਵੇਂ ਅੱਜ ਇੱਥੇ ਬੈਠੀ ਸੋਚ ਰਹੀ ਹਾਂ। ਵੈਸੇ ਵੀ ਜੋਬਨ ਉੱਤੇ ਤਾਂ ਰੱਬ ਨਹੀਂ ਯਾਦ ਆਉਂਦਾ, ਤੇ ਜੇ ਕਿਤੇ ਭੁੱਲੇ ਭਟਕੇ ਆ ਵੀ ਜਾਂਦਾ ਤਾਂ ਉਹਨੂੰ ਵੀ ਖੱਬੀ ਅੱਖ ਮਾਰ ਕੇ ਹੇਠਾਂ ਬੁਲਾਉਣ ਲਈ ਸੈਨਤ ਮਾਰ ਲਈ ਜਾਂਦੀ। ਸਭ ਕੁਝ ਆਪਣੇ ਨਾਲ ਬਹਾ ਕੇ ਲੈ ਜਾਣ ਵਾਲਾ ਜੋਬਨ ਦਾ ਇਹ ਅਥਰਾ ਵੇਗ ਸਾਂਭਦੀ ਮੈਂ ਫੁੱਲਾਂ ਵਾਲੀ ਕਾਰ 'ਚ ਬੈਠਣ ਨੂੰ ਕਾਹਲੀ ਸੀ। ਫੁੱਲਾਂ ਵਾਲੀ ਕਾਰ 'ਚ ਬੈਠਣ ਵਾਲੀ ਹਰ ਕੁੜੀ ਨੂੰ ਉਸ ਵਕਤ ਆਪਣਾ ਆਲਾ ਦੁਆਲਾ ਮਹਿਕਦਾ ਮਹਿਸੂਸ ਹੁੰਦਾ ਤੇ ਉਹ ਉਸ ਖੁਸ਼ਬੂ 'ਚ ਸਰਾਬੋਰ ਹੋਈ ਹੋਰ ਕੁਝ ਵੀ ਸੋਚਣ ਤੋਂ ਅਸਮਰੱਥ ਹੁੰਦੀ। ਵਟਣੇ ਵਾਲੇ ਦਿਨ ਮੇਰੀ ਸਹੇਲੀ ਸੁੱਖੀ ਮੇਰੀਆਂ ਲੱਤਾਂ ਬਾਹਾਂ ਤੋਂ ਮਲ ਮਲ ਕੇ ਤੇਲ ਰਲੇ ਬੇਸਣ ਦੀਆਂ ਬੱਤੀਆਂ ਜਿਹੀਆਂ ਲਾਉਂਦੀ ਮੇਰੀ ਵੱਖੀ ਵਿੱਚ ਚੁੰਡੀ ਵੱਢਦੀ ਹੋਈ ਕਹਿੰਦੀ, ਨੀ ਜੀਜਾ ਤਾਂ ਤੈਨੂੰ ਮੂੰਹ ਦਿਖਾਈ ਦਾ ਗਿਫਟ ਦੇਊਗਾ, ਤੂੰ ਕੀ ਗਿਫਟ ਦੇਵੇਂਗੀ? ਜਿਹਨੂੰ ਆ ਚੰਦਨ ਦੀ ਗੇਲੀ ਵਰਗੀ ਮੁਟਿਆਰ ਤੇ ਸਾਂਭ ਸਾਂਭ ਰੱਖਿਆ ਮੁਟਿਆਰ ਨੇ ਆਪਣਾ ਹੁਸਨ ਅਰਪਣ ਕਰ ਦੇਣਾ, ਉਹਨੂੰ ਹੋਰ ਕੀ ਚਾਹੀਦਾ? ਮੈਂ ਹੱਸ ਕੇ ਬੋਲੀ ਤਾਂ ਸੁੱਖੀ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਿਆ। ਵਿਆਹ ਹੋਇਆ ਤੇ ਦਿਲ ਦੇ ਕਿਸੇ ਕੋਨੇ 'ਚ ਵੱਜਦੀਆਂ ਨਿੱਕੀਆਂ ਨਿੱਕੀਆਂ ਟੱਲੀਆਂ ਦੀ ਆਵਾਜ਼ ਵਾਲੀ ਸ਼ਗਨਾਂ ਵਾਲੀ ਰਾਤ ਵੀ ਆਈ ਤੇ ਲੰਘ ਵੀ ਗਈ। ਮਨ ਵਿੱਚ ਵੱਜਦਾ ਸੰਗੀਤ ਹਨੇਰੇ ਕਮਰੇ ਦੀਆਂ ਕੰਧਾਂ ਨਾਲ ਟਕਰਾ ਕੇ ਪਤਾ ਨਹੀਂ ਚੁੱਪ ਕਰਕੇ ਕਿਹੜੇ ਖਲ ਖੁੰਝਿਆਂ 'ਚ ਵੜ ਗਿਆ। ਰਣਬੀਰ ਨੇ ਮੈਨੂੰ ਬਹੁਤ ਸੋਹਣੇ ਸੋਨੇ ਦੇ ਝੁਮਕੇ ਗਿਫਟ ਕੀਤੇ। ਉਹ ਬਹੁਤ ਖੁਸ਼ ਸੀ ਤੇ ਮੈਂ ਪਤਾ ਨਹੀਂ। ਫਿਲਮਾਂ 'ਚ ਵੇਖੀਆਂ ਅਜਿਹੀਆਂ ਸੈਆਂ ਰਾਤਾਂ ਦੇ ਦ੍ਰਿਸ਼ਾਂ ਜਿਹਾ ਤਾਂ ਮੇਰੀ ਸ਼ਗਨਾਂ ਵਾਲੀ ਰਾਤ ਵਿੱਚ ਕੁਝ ਵੀ ਨਹੀਂ ਸੀ।
1 ਮਹੀਨਾ ਸੂਟਾਂ, ਕੱਪੜੇ, ਗਹਿਣਿਆਂ, ਮੇਕਅਪ ਤੇ ਰਿਸ਼ਤੇਦਾਰਾਂ ਨੂੰ ਮੱਥੇ ਟੇਕਦਿਆਂ ਤੇ ਸ਼ਗਨ ਫੜਦਿਆਂ ਲੰਘ ਗਿਆ। ਮੋੜਵੇਂ ਫੇਰੇ ਪੇਕੇ ਗਈ ਤਾਂ ਬੀਜੀ ਨੇ ਅੰਦਰ ਲਿਜਾ ਕੇ ਗੋਲ-ਗੋਲ ਗੱਲਾਂ ਨਾਲ ਕਈ ਕੁਝ ਪੁੱਛਿਆ ਤੇ ਮੈਂ ਵੀ ਉਦਾਂ ਦਾ ਹੀ ਗੋਲ-ਗੋਲ ਜਵਾਬ ਦੇ ਦਿੱਤਾ। ਪੁੱਤ, ਆਪਣੇ ਬੰਦੇ ਦੇ ਆਖੇ ਲੱਗ ਕੇ ਰਹੀਏ ਤਾਂ ਜ਼ਿੰਦਗੀ ਸੌਖੀ ਨਿਕਲਦੀ ਆ। ਬੀਜੀ ਹੌਲੀ ਜਿਹੇ ਬੋਲੇ। ਜਿਵੇਂ ਤੁਹਾਡੀ ਨਿਕਲੀ ਆ? ਆਹੋ, ਆਖ ਬੀਜੀ ਰਸੋਈ ਵੱਲ ਨੂੰ ਤੁਰ ਗਏ। ਕਦੇ ਕਿਸੇ ਮਾਂ ਨੇ ਆਪਣੇ ਪੁੱਤ ਨੂੰ ਵੀ ਇਹ ਮੱਤ ਦਿੱਤੀ ਹੋਊ ਭਲਾ? ਪੁੱਤ, ਆਪਣੀ ਤੀਵੀਂ ਦੇ ਆਖੇ ਲੱਗ ਕੇ ਰਹੀਏ ਤਾਂ ਜ਼ਿੰਦਗੀ ਸੌਖੀ ਨਿਕਲਦੀ ਆ। ਮੈਨੂੰ ਆਪਣੀ ਸੋਚ ਤੇ ਮਨ ਹੀ ਮਨ ਹਾਸਾ ਆਇਆ। ਜ਼ਿੰਦਗੀ ਆਪਣੀ ਗਿਣੀ ਮਿੱਥੀ ਲੀਹ ਤੇ ਪੈ ਗਈ। ਰਣਬੀਰ ਡਿਊਟੀ ਤੇ ਜਾਣ ਲੱਗ ਪਿਆ। ਮਾਣ ਸੀ ਮੈਨੂੰ ਆਪਣੇ ਹੁਸਨ ਤੇ ਲੋਹੜੇ ਦੀ ਜਵਾਨੀ ਤੇ ਕਿ ਇੱਕ ਨਾ ਇੱਕ ਦਿਨ ਰਣਬੀਰ ਮੇਰੇ ਤੇ ਮਾਣ ਕਰੂਗਾ ਤੇ ਮੈਂ ਆਪਣੇ ਰੇਸ਼ਮੀ ਵਾਲਾਂ ਦੀਆਂ ਕੁੰਡਲਦਾਰ ਲਟਾਂ ਨਾਲ ਰਣਬੀਰ ਨੂੰ ਕੀਲ ਲੈਣ ਦੇ ਸੁਪਨੇ ਬੁਣਦੀ ਘਰ ਸਵਾਰਨ ਲੱਗੀ। ਪਰ ਮੇਰੀਆਂ ਰੇਸ਼ਮੀ ਲਟਾਂ ਰਣਬੀਰ ਨੂੰ ਕੀਲ ਤਾਂ ਨਾ ਸਕੀਆਂ। ਹਾਂ, ਕਿਤੇ ਕਿਤੇ ਡੰਗ ਜ਼ਰੂਰ ਮਾਰ ਜਾਂਦੀਆਂ, ਜਿਹੜਾ ਉਸ ਤੋਂ ਬਰਦਾਸ਼ਤ ਨਾ ਹੁੰਦਾ। ਰਣਬੀਰ ਰਾਤ ਨੂੰ ਮੇਰੇ ਨਾਲ ਸੌਣ ਪੈਣ ਤਾਂ ਜਾਣਦਾ ਸੀ, ਪਰ 2 ਘੜੀ ਜਾਗ ਕੇ ਮੇਰੇ ਨਾਲ ਗੱਲਾਂ ਨਹੀਂ ਸੀ ਕਰਦਾ। 2 ਮਿੰਟਾਂ ਦੀ ਕੌਡੀ ਖੇਡ ਉਹਦਾ ਸਾਹ ਟੁੱਟ ਜਾਂਦਾ ਤੇ ਪੈਂਦੀ ਸੱਟੇ ਉਹਨੂੰ ਨੀਂਦ ਆ ਜਾਂਦੀ। ਮੈਂ ਘੰਟਿਆਂ ਬੱਧੀ ਜਾਗਦੀ ਰਹਿੰਦੀ। ਮੈਂ ਚਾਹੁੰਦੀ ਸਾਂ ਕਿ ਉਹ ਮੈਨੂੰ ਪੁੱਛੇ ਕਿ ਮੈਂ ਉਹਦੇ ਨਾਲ ਕਿੰਝ ਦਾ ਮਹਿਸੂਸ ਕਰਦੀ ਹਾਂ, ਜਾਂ ਮੈਨੂੰ ਕਹੇ ਕਿ ਤੇਰੇ ਵਰਗੀ ਸੋਹਣੀ ਕੁੜੀ ਨਾਲ ਵਿਆਹ ਕਰਵਾ ਕੇ ਮੈਂ ਧੰਨ ਹੋ ਗਿਆ। ਮੇਰੇ ਵੱਲ ਉਸਦੀ ਪਿੱਠ ਤੇ ਵੱਜਦੇ ਘੁਰਾੜਿਆਂ ਦੀ ਆਵਾਜ਼ ਸੁਣ ਮੈਨੂੰ ਜਾਪਦਾ ਜਿਵੇਂ ਸਾਂਭ ਰੱਖਿਆ ਮੇਰਾ ਇਹ ਹੁਸਨ ਇਸ ਬੈੱਡ ਦੀ ਚਾਦਰ ਤੇ ਕੌਡੀਆਂ ਦੇ ਭਾਰ ਰੁਲ ਰਿਹਾ ਹੋਵੇ। ਇਹ ਨਿੱਤ ਦਾ ਵਰਤਾਰਾ ਸੀ। ਉਹਨੂੰ ਹਰ ਰਾਤ ਮੇਰੀ ਤਲਬ ਲੱਗਦੀ। ਉਹ ਮੈਨੂੰ ਘੁੱਟ-ਘੁੱਟ ਕਰਕੇ ਨਹੀਂ, ਸਗੋਂ ਗੱਟ-ਗੱਟ ਕਰਕੇ ਪੀਂਦਾ ਤੇ ਮੈਨੂੰ ਭਰੀ ਪਕੁੰਨੀ ਨੂੰ ਖਾਲੀ ਹੋਏ ਗਲਾਸ ਵਾਂਗ ਪਰੇ ਰੱਖ ਦਿੰਦਾ। ਮੇਰੀ ਤਲਬ ਬਾਰੇ ਉਸਨੇ ਕਦੇ ਨਾ ਪੁੱਛਿਆ ਤੇ ਨਾ ਮੈਂ ਕਦੇ ਦੱਸ ਪਾਈ। ਹੌਲੀ-ਹੌਲੀ ਇਹੋ ਹੀ ਰੁਟੀਨ ਵਾਲੀ ਜ਼ਿੰਦਗੀ ਦੀ ਆਦਤ ਜਿਹੀ ਪੈ ਗਈ। ਗੁਲਾਬੀ ਰੰਗੇ ਸੁਪਨਿਆਂ ਦੀ ਕੰਨੀ ਨੂੰ ਜਿੰਨਾ ਮੈਂ ਧਰੀਕ ਕੇ ਕੋਲ ਨੂੰ ਕਰਦੀ, ਉਹ ਉਨੀ ਹੀ ਹੱਥੋਂ ਖਿਸਕ ਜਾਂਦੀ ਤੇ ਪਿੱਛੇ ਹਥੇਲੀ ਤੇ ਰਹਿ ਜਾਂਦੇ ਸੁਪਨਿਆਂ ਦੇ ਫਿੱਕੇ ਜਿਹੇ ਪਰਛਾਵੇਂ। ਆਪਣੀਆਂ ਬੇਕਾਬੂ ਦੀਆਂ ਲਟਾਂ ਨੂੰ ਬੰਨ ਕੇ ਰੱਖਿਆ ਕਰ। ਇੱਕ ਦਿਨ ਰੋਟੀ ਚੋਂ ਅਚਾਨਕ ਵਾਲ ਨਿਕਲਣ ਕਰਕੇ ਰਣਬੀਰ ਨੂੰ ਗੁੱਸਾ ਆ ਗਿਆ। ਮੈਂ ਆਪਣੀਆਂ ਬੇਕਾਬੂ ਹੋਣ ਨੂੰ ਫਿਰਦੀਆਂ ਹਸਰਤਾਂ ਤੇ ਲਟਬੌਰੀਆਂ ਲਟਾਂ ਨੂੰ ਕੱਸ ਕੇ ਗੰਢ ਮਾਰ ਲਈ। ਵਿਆਹ ਵਾਲਾ ਚਾਅ ਥੋੜਾ ਥੋੜਾ ਮੱਠਾ ਪੈਣਾ ਸ਼ੁਰੂ ਹੋ ਗਿਆ। ਫਿਰ ਇੱਕ ਦਿਨ 15 ਕੁ ਦਿਨ ਉੱਪਰ ਹੋਣ ਤੇ ਟੈਸਟ ਕਿੱਟ ਤੇ ਆਈਆਂ 2 ਗੂੜੀਆਂ ਲਾਲ ਲਕੀਰਾਂ ਨੇ ਮੇਰੇ ਦਿਲ ਦੇ ਸੱਖਣੇ ਖੂੰਜੇ ਨੂੰ ਹੁਲਾਸ ਨਾਲ ਭਰ ਦਿੱਤਾ। ਸੋਚ ਰਹੀ ਸਾਂ ਕਿ ਮੈਨੂੰ ਉਹ 2 ਲਾਲ ਲਕੀਰਾਂ ਵੇਖ ਕੇ ਇੱਕ ਵਾਰ ਤਾਂ ਜ਼ਰੂਰ ਸੋਚਣਾ ਚਾਹੀਦਾ ਸੀ, ਪਰ ਆਪਣੀ ਫੁੱਲਾਂ ਵਰਗੀ ਕੋਮਲ ਨਾਜ਼ੁਕ ਕੁੱਖ ਵਿੱਚ ਧੜਕ ਰਹੀ ਕੁਦਰਤ ਦੀ ਇਸ ਅਦੁੱਤੀ ਕਰਾਮਾਤ ਨੂੰ ਮਹਿਸੂਸ ਕਰਕੇ ਕਿਹੜੀ ਮਾਂ ਇਸ ਵੇਲੇ ਕੁਝ ਹੋਰ ਸੋਚ ਸਕਦੀ ਹੈ। ਰਣਬੀਰ ਖੁਸ਼ ਸੀ, ਮੈਂ ਵੀ ਖੁਸ਼ ਸੀ। ਚਲੋ, ਖੁਸ਼ ਰਹਿਣ ਦਾ ਕੋਈ ਬਹਾਨਾ ਤਾਂ ਮਿਲਿਆ। ਰਣਬੀਰ ਨਾਲ ਨਾ ਸਹੀ, ਕੁੱਖ ਵਿੱਚ ਪਲ ਰਹੀ ਨੰਨੀ ਜਾਨ ਨਾਲ ਤਾਂ ਮੈਂ ਸਾਰਾ ਦਿਨ ਗੱਲਾਂ ਕਰਦੀ ਨਾ ਥੱਕਦੀ। ਛਾਤੀਆਂ ਵਿਚਲੀਆਂ ਦੁੱਧ ਦੀਆਂ ਨਲੀਆਂ ਦੁੱਧ ਨਾਲ ਲਬਰੇਜ਼ ਹੋ ਕੇ ਦਿਨੋ ਦਿਨ ਭਾਰੀਆਂ ਹੋ ਰਹੀਆਂ ਸਨ। ਪੇਟ ਵੱਡਾ ਹੋ ਰਿਹਾ ਸੀ। ਪੇਟ ਦੀ ਚਮੜੀ ਖਿੱਚੀ ਜਾ ਰਹੀ ਸੀ। ਖਿਚਾਅ ਕਰਕੇ ਪੇਟ ਤੇ ਖਾਰਿਸ਼ ਹੁੰਦੀ। ਡਾਕਟਰ ਨੇ ਬਹੁਤ ਕਰੀਮਾਂ ਲਿਖੀਆਂ, ਪਰ ਕੋਈ ਫਰਕ ਨਾ ਪਿਆ। ਪੇਟ ਤੇ ਅਜੀਬ ਜਿਹੇ ਨਿਸ਼ਾਨ ਪੈ ਗਏ, ਪਰ ਉਹਨਾਂ ਨਿਸ਼ਾਨਾਂ ਨੂੰ ਭੁੱਲ ਮੈਂ ਪੇਟ ਉੱਤੋਂ ਦੀ ਆਪਣੇ ਹੋਣ ਵਾਲੇ ਬੱਚੇ ਦੀ ਹਲਚਲ ਵੇਖ ਕੇ ਖੁਸ਼ ਹੁੰਦੀ ਰਹਿੰਦੀ। ਡਿਲੀਵਰੀ ਦੀ ਤਰੀਕ ਨੇੜੇ ਆਉਣ ਕਰਕੇ ਬੀਜੀ ਮੇਰੇ ਕੋਲ ਆ ਗਏ ਤੇ ਫਿਰ ਉਹ ਸੁਭਾਗਾ ਦਿਨ ਵੀ ਆ ਗਿਆ ਜਦੋਂ ਮੈਨੂੰ ਦਰਦਾਂ ਸ਼ੁਰੂ ਹੋ ਗਈਆਂ। ਉਹ ਦਰਦਾਂ ਜਿਹੜੀਆਂ ਕਿਸੇ ਸਿਆਣੇ ਦੇ ਆਖਣ ਵਾਂਗ ਕਿਸੇ ਵੀ ਇਨਸਾਨੀ ਸਰੀਰ ਵਿੱਚ 30 ਹੱਡੀਆਂ ਇਕੱਠੀਆਂ ਟੁੱਟਣ ਤੇ ਹੋਣ ਵਾਲੇ ਦਰਦ ਤੋਂ ਵੀ ਕਿਤੇ ਵੱਧ ਹੁੰਦੀਆਂ ਹਨ, ਤੇ ਜਿਨ੍ਹਾਂ ਨੂੰ ਮਾਂ ਬਣਨ ਵਾਲੀ ਔਰਤ ਆਪਣਾ ਹੁਸਨ, ਜਵਾਨੀ ਤੇ ਕਦੀ-ਕਦੀ ਜਾਨ ਵੀ ਦਾਅ ਤੇ ਲਾ ਕੇ ਆਪਣੇ ਹੋਣ ਵਾਲੇ ਬੱਚੇ ਲਈ ਚੀਸ ਵੱਟ ਕੇ ਜਰ ਲੈਂਦੀ ਹੈ, ਤੇ ਬੱਚੇ ਦੀ ਪਹਿਲੀ ਕਿਲਕਾਰੀ ਨਾਲ ਇਹ ਦਰਦ ਮਿੰਟਾਂ ਵਿੱਚ ਭੁਲਾ ਵੀ ਦਿੰਦੀ ਹੈ। ਕੀ ਕੋਈ ਔਰਤ ਇਹਨਾਂ ਪਲਾਂ ਵਿੱਚ ਸਿਵਾਏ ਆਪਣੇ ਬੱਚੇ ਤੇ ਆਪਣੀ ਮਮਤਾ ਦੇ ਕੁਝ ਹੋਰ ਸੋਚ ਸਕਦੀ ਹੈ ਭਲਾ? ਨਹੀਂ, ਮੈਂ ਵੀ ਨਹੀਂ ਸੋਚਿਆ। ਨਾਰਮਲ ਡਿਲੀਵਰੀ ਹੋਈ, ਪਰ ਫਿਰ ਵੀ 5 ਟਾਂਕੇ ਲਗਾਉਣੇ ਪਏ। ਘਰ ਆ ਗਈ।
ਬੀਜੀ ਮੇਰਾ ਤੇ ਨਿੱਕੇ ਜਿਹੇ ਵੰਸ਼ੂ ਦਾ ਬਹੁਤ ਖਿਆਲ ਰੱਖਦੇ। ਜਦੋਂ ਰਣਬੀਰ ਮੇਰੇ ਕਮਰੇ 'ਚ ਹੁੰਦਾ ਤਾਂ ਬੀਜੀ ਕਿਸੇ ਬਹਾਨੇ ਕਮਰੇ 'ਚੋਂ ਬਾਹਰ ਚਲੇ ਜਾਂਦੇ। ਡਿਲੀਵਰੀ ਤੋਂ 15 ਕੁ ਦਿਨ ਬਾਅਦ, ਹਾਂਜੀ 15 ਦਿਨਾਂ ਬਾਅਦ ਹੀ ਰਣਬੀਰ ਨੂੰ ਮੇਰੀ ਤਲਬ ਲੱਗ ਗਈ। ਮੇਰੇ ਲੱਖ ਮਨਾ ਕਰਨ ਤੇ ਵੀ ਉਹ ਨਾ ਹਟਿਆ। ਅੱਲੇ ਜ਼ਖਮ ਤੇ ਉੱਤੋਂ ਇਹ ਸਿਤਮ, ਮੇਰੇ ਟਾਂਕੇ ਟੁੱਟ ਗਏ। ਡਾਕਟਰ ਨੇ ਬਹੁਤ ਝਿੜਕਿਆ ਮੈਨੂੰ। ਡਾਕਟਰ ਕੋਲੋਂ ਦਵਾਈ ਤੇ ਰਣਬੀਰ ਤੋਂ ਦੂਰੀ ਬਣਾ ਕੇ ਰੱਖਣ ਦੀ ਸਲਾਹ ਲੈ ਕੇ ਮੈਂ ਘਰ ਆ ਗਈ। ਬੀਜੀ ਨੇ ਬਿਨਾਂ ਕੁਝ ਕਹੇ ਹੀ ਸਭ ਕੁਝ ਭਾਂਪ ਲਿਆ ਤੇ ਪਿੱਛੇ ਸਰਦਾ ਨਹੀਂ ਕਹਿ ਕੇ ਰਣਬੀਰ ਦੇ ਮਨਾ ਕਰਨ ਦੇ ਬਾਵਜੂਦ ਮੈਨੂੰ ਆਪਣੇ ਨਾਲ ਲੈ ਗਏ। ਪੇਕੇ ਘਰ ਆ ਕੇ ਜਾਨ ਕੁਝ ਸੌਖੀ ਹੋਈ। ਵਾਪਸ ਜਾਣ ਬਾਰੇ ਸੋਚ ਕੇ ਮੈਨੂੰ ਹੌਲ ਪੈਣ। ਰਣਬੀਰ ਬਾਰ-ਬਾਰ ਫੋਨ ਕਰਕੇ ਆਉਣ ਨੂੰ ਕਹਿੰਦਾ। ਦੇਖ ਪੁੱਤ, ਇਹ ਵੀ ਤੇਰਾ ਹੀ ਘਰ ਆ, ਜੀ ਸਦਕੇ ਜਿੰਨਾ ਚਿਰ ਮਰਜ਼ੀ ਰਹਿ। ਪਰ ਇਹੋ ਜਿਹੇ ਟਾਈਮ ਤੇ ਬੰਦੇ ਕਈ ਵਾਰ ਬਾਹਰ ਮੂੰਹ ਮਾਰਨ ਲੱਗ ਜਾਂਦੇ ਆ। ਆਪਣਾ ਘਰ ਆਪ ਹੀ ਸਾਂਭੀਏ, ਹੋਰ ਕਿਤੇ ਜਾ ਜਾਂਦੀਏ ਹੋ ਜੇ। ਬੀਜੀ ਆਪਣੀ ਜ਼ਿੰਦਗੀ ਦੇ ਤਜਰਬੇ ਤੋਂ ਮੈਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਬੀਜੀ ਨੇ 3 ਮਹੀਨੇ ਮੇਰੀ ਚੰਗੀ ਸੇਵਾ ਕੀਤੀ ਤੇ ਮੈਨੂੰ ਵਾਪਸ ਮੇਰੇ ਘਰ ਛੱਡ ਆਏ। ਰੋਟੀ ਬਣਾਉਣ ਲਈ ਰੱਖੀ ਬਿੰਬੋ ਕੋਲੋਂ ਆਉਂਦੀ ਮਹਿਕ ਤੇ ਉਸਦੇ ਪਾਇਆ ਸੂਟ ਵੇਖ ਮੈਨੂੰ ਸਮਝਦਿਆਂ ਦੇਰ ਨਾ ਲੱਗੀ ਕਿ ਜਿਹੜਾ ਬੰਦਾ 15 ਦਿਨ ਨਹੀਂ ਕੱਟ ਸਕਦਾ, ਉਹਨੇ 2.5-3 ਮਹੀਨੇ ਕਿਵੇਂ ਕੱਟੇ ਹੋਣਗੇ। ਮੈਂ ਕੁਝ ਨਾ ਕਿਹਾ, ਪਰ ਰਣਵੀਰ ਜਦੋਂ ਵੀ ਮੇਰੇ ਕੋਲ ਆਉਂਦਾ ਤਾਂ ਮੈਨੂੰ ਕੋਫਤ ਜਿਹੀ ਹੁੰਦੀ। ਮੈਂ ਜਿਸਨੇ ਕਦੀ ਕਿਸੇ ਦੀ ਜੂਠੀ ਕੌਲੀ ਚੋਂ ਬੁਰਕੀ ਨਹੀਂ ਸੀ ਲਾਈ, ਤੇ ਹੁਣ ਲੋਕਾਂ ਕੋਲ ਬੰਦੇ ਨੂੰ ਪਰਖਣ ਲਈ ਵੱਖਰੀ ਕਿਸਮ ਦੇ ਪੈਮਾਨੇ ਹੁੰਦੇ ਆ। ਲੋਕਾਂ ਦੀਆਂ ਨਜ਼ਰਾਂ ਵਿੱਚ ਰਣਬੀਰ ਇੱਕ ਚੰਗਾ ਪਤੀ ਸੀ। ਜਿਹੜਾ ਪਤੀ ਕੋਠੀ, ਕਾਰ, ਬੈਂਕ ਬੈਲੈਂਸ, ਸਮਾਜਿਕ ਰੁਤਬਾ ਤੇ ਲੋੜ ਪੈਣ ਤੇ ਮੀਚੇ ਬੁੱਲਾਂ ਨਾਲ ਆਪਾ ਸੌਂਪ ਦੇਣ ਵਾਲੀ ਬੀਵੀ ਨੂੰ ਹੀ ਪਿਆਰ ਸਮਝਦਾ ਹੋਵੇ, ਉਹ ਚੰਗਾ ਪਤੀ। ਤੇ ਜਿਹੜੀ ਔਰਤ ਪਿਆਰ ਦੀ ਗੈਰ ਮੌਜੂਦਗੀ ਵਿੱਚ ਵੀ ਪਿਆਰ ਹੋਣ ਦਾ ਮੁਗਾਲਤਾ ਪਾਲ ਕੇ ਜਿਉਣਾ ਸਿੱਖ ਲੈਂਦੀ ਹੈ, ਉਹ ਲੋਕਾਂ ਦੀਆਂ ਨਜ਼ਰਾਂ 'ਚ ਚੰਗੀ ਪਤਨੀ। ਤੇ ਇਸ ਤਰ੍ਹਾਂ ਲੋਕਾਂ ਲਈ ਅਸੀਂ ਇੱਕ ਆਈਡੀਅਲ ਕਪਲ ਹਾਂ। ਕੋਈ ਬਹੁਤੇ ਗਿਲੇ ਨਹੀਂ ਸਨ ਮੈਨੂੰ ਰਣਬੀਰ ਨਾਲ। ਉਹਦੀਆਂ ਕਮੀਆਂ ਨਾਲ ਸਮਝੌਤਾ ਕਰ ਲਿਆ ਸੀ ਮੈਂ। ਬਹੁਤੀ ਵਾਰੀ ਤਾਂ ਔਰਤਾਂ ਇਹੋ ਜਿਹੀ ਕਮੀ ਕਰਕੇ ਬੰਦਾ ਛੱਡਣ ਲੱਗੀਆਂ ਮਿੰਟ ਨਹੀਂ ਲਾਉਂਦੀਆਂ। ਪਰ ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ ਸੋਚ ਕੇ ਮੈਂ ਆਪਣੀਆਂ ਇੱਛਾਵਾਂ ਦਾ ਗਲਾ ਘੁੱਟ ਕੇ ਦਫਨ ਕਰ ਦਿੱਤੀਆਂ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਮੈਂ ਇਹ ਸੈਕਰੀਫਾਈਸ ਕਰਕੇ ਕੋਈ ਬਹੁਤ ਮਹਾਨ ਬਣਨਾ ਲੋਚਦੀ ਹਾਂ। ਬਸ ਤ੍ਰਿਸ਼ਤਾ ਜੀ, ਤੁਸੀਂ ਮਿਊਟ ਹੋ ਗਏ ਐਕਸੀਡੈਂਟਲੀ। ਪਲੀਜ਼ आवाज नहीं आ रही, आवाज नहीं आ रही। ਮਿਊਟ ਹੋ ਗਏ ਨੇ। हाँ जी। ਹਾਂਜੀ ਮੈਂ ਕਿੱਥੋਂ ਮੈਂ ਹੋਈ ਸੀ ਮਿਊਟ? ਐਵੇਂ 2 ਸੈਕਿੰਡ ਪਹਿਲੇ ਇਟ ਵਾਸ ਮਾਈ ਫਾਲਟ। ਮੇਰਾ ਹੱਥ ਵੱਜ ਗਿਆ ਸੀ ਗਲਤੀ ਨਾਲ। 2-3 लाइना पीछे तो पढ़ो। ਕੋਈ ਬਹੁਤੇ ਗਿਲੇ ਨਹੀਂ ਸਨ ਮੈਨੂੰ ਬਿਲਕੁਲ ਰਣਵੀਰ ਠੀਕ ਨਾਲ। हाँ, ठीक। ਉਹਦੀਆਂ ਕਮੀਆਂ ਨਾਲ ਸਮਝੌਤਾ ਕਰ ਲਿਆ ਸੀ ਮੈਂ। ਬਹੁਤੀ ਵਾਰੀ ਤਾਂ ਔਰਤਾਂ ਇਹੋ ਜਿਹੀ ਕਮੀ ਕਰਕੇ ਬੰਦਾ ਛੱਡਣ ਲੱਗੀਆਂ ਮਿੰਟ ਨਹੀਂ ਲਾਉਂਦੀਆਂ। ਪਰ ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ ਸੋਚ ਕੇ ਮੈਂ ਆਪਣੀਆਂ ਇੱਛਾਵਾਂ ਦਾ ਗਲਾ ਘੁੱਟ ਕੇ ਦਫਨ ਕਰ ਦਿੱਤੀਆਂ। ਮੈਂ ਇਹ ਤਾਂ ਨਹੀਂ ਕਹਿੰਦੀ ਕਿ ਇਹ ਸੈਕਰੀਫਾਈਸ ਕਰਕੇ ਮੈਂ ਕੋਈ ਬਹੁਤ ਮਹਾਨ ਬਣਨਾ ਲੋਚਦੀ ਹਾਂ। ਬਸ ਇੰਨਾ ਕੁ ਮੰਨ ਲਿਆ ਸੀ ਕਿ ਜ਼ਿੰਦਗੀ ਨੇ ਮੇਰੇ ਲਈ ਏਦਾਂ ਹੀ ਸੋਚਿਆ ਹੋਵੇਗਾ। ਮੇਰੇ ਲਈ ਇਹ ਆਸਾਨ ਨਹੀਂ ਸੀ। ਮੈਂ ਵੀ ਹੱਡ ਮਾਸ ਦੀ ਬਣੀ ਹੋਈ ਸੀ। ਮੇਰੀਆਂ ਵੀ ਲੋੜਾਂ ਸਨ। ਪਰ ਕਿਸ ਨੂੰ ਦੱਸਦੀ? ਵੰਸ਼ 2 ਸਾਲ ਦਾ ਹੋ ਗਿਆ। ਪੂਰੇ 2 ਸਾਲ ਮੈਂ ਉਹਨੂੰ ਆਪਣਾ ਦੁੱਧ ਚੁੰਘਾਇਆ। ਮਾਂ ਨੂੰ ਕਿੰਨਾ ਸਕੂਨ ਮਿਲਦਾ ਹੈ ਆਪਣੇ ਬਾਲ ਨੂੰ ਦੁੱਧ ਚੁੰਘਾ ਕੇ। ਰਣਬੀਰ ਇੱਕ ਦਿਨ ਮੈਨੂੰ ਵੰਸ਼ ਨੂੰ ਦੁੱਧ ਚੁੰਘਾਉਂਦੀ ਨੂੰ ਵੇਖ ਕਹਿੰਦਾ, ਮੇਰੀ ਦਾਦੀ ਦੱਸਦੀ ਸੀ ਮੈਂ 8 ਜਵਾਕ ਜੰਮੇ। 8ਵਾਂ ਜਵਾਕ ਖੇਡਦਾ ਖੇਡਦਾ ਦੁੱਧ ਚੁੰਘਣ ਆ ਜਾਂਦਾ। ਜੇ ਮੈਂ ਕੰਮ ਕਰਦੀ ਹੋਣਾ ਤਾਂ ਥਣ ਮੋਢੇ ਦੇ ਪਿੱਛੇ ਸੁੱਟ ਦੇਣਾ ਤੇ ਜਵਾਕ ਨੇ ਚੁੰਘ ਕੇ ਫੇਰ ਖੇਡਣ ਦੌੜ ਜਾਣਾ। ਮੈਂ ਉਸਦੀ ਗੱਲ ਸੁਣ ਕੇ ਹੱਸ ਪਈ। ਏਦਾਂ ਦੀਆਂ ਹੀ ਤਾਂ ਹੁੰਦੀਆਂ ਨੇ ਮਾਵਾਂ। ਤੇ ਇੱਕ ਦਿਨ ਕਿਸੇ ਪਾਰਟੀ ਵਿੱਚ ਸਾਹਮਣੇ ਤੋਂ ਇਹਦਾ ਦੋਸਤ ਆਪਣੀ ਵਹੁਟੀ ਨਾਲ ਆਉਂਦਾ ਟੱਕਰ ਗਿਆ। ਇਹ ਗੱਲਾਂ ਤਾਂ ਆਪਣੇ ਦੋਸਤ ਨਾਲ ਕਰ ਰਿਹਾ ਸੀ, ਪਰ ਇਹਦੀ ਨਿਗਾਹ ਉਹਦੀ ਵਹੁਟੀ ਦੇ ਚਿਹਰੇ ਤੋਂ ਖਿਸਕ ਕੇ ਉਸਦੀ ਛਾਤੀ ਤੇ ਅਟਕੀ ਪਈ ਸੀ। ਮੈਂ ਹੌਲੀ ਜਿਹੀ ਹੱਥ ਝਟਕ ਕੇ ਇਹਦਾ ਧਿਆਨ ਵੰਡਾਇਆ। ਜਾਂਦੇ ਜਾਂਦੇ ਉਹਦੀ ਘਰਵਾਲੀ ਦਾ ਹੌਲੀ ਜਿਹੀ ਕਿਹਾ ਲਫ਼ਜ਼ ਠਰਕੀ ਜਾ ਸੁਣ ਕੇ ਮੈਂ ਅਸਹਿਜ ਹੋ ਗਈ ਤੇ ਇਹ ਮੁਸਕੜੀਏ ਹੱਸ ਕੇ ਮੁੱਛ ਨੂੰ ਵੱਟ ਦੇ ਰਿਹਾ ਸੀ। ਮੈਂ ਮਨ 'ਚ ਸੋਚਾਂ
ਵੀ ਬੰਦੇ ਨੇ ਕਿਹੋ ਜਿਹੇ ਭਰਮ ਪਾਲ ਰੱਖੇ ਨੇ, ਇਹਦੇ ਠਰਕ ਨੂੰ ਮੈਂ ਭਲਾ ਕਿਤੇ ਭੁੱਲੀ ਆ। ਬਈ ਸਿਰੇ ਦੀ ਰਕਾਨ ਹੈ ਸੋਲ ਦੀ ਘਰ ਵਾਲੀ, ਜਮਾ ਕੱਸੀ ਪਈ ਹੈ। ਘਰ ਪਹੁੰਚ ਪਾਰਟੀ 'ਚ ਲੱਗੇ ਪੈਗਾਂ ਦੇ ਨਸ਼ੇ 'ਚ ਰਣਬੀਰ ਦੀ ਬਕ-ਬਕ ਸੁਣ ਕੇ ਮੈਨੂੰ ਖਿਝ ਆ ਗਈ। ਉਮਰ ਦੀ ਸਿਖਰ ਦੁਪਹਿਰ ਵਿੱਚ ਮੇਰੇ ਸੁੰਨੇ ਦਿਲ ਵਿੱਚ ਉਤਰ ਆਈਆਂ ਤਰਕਾਲਾਂ ਨੇ ਮੇਰੀ ਜ਼ਿੰਦਗੀ ਦੇ ਸਾਰੇ ਰੰਗਾਂ ਤੇ ਸਿਆਹ ਰੰਗ ਚਾੜ ਦਿੱਤਾ ਸੀ। ਰਣਬੀਰ, ਘਰ, ਬੱਚੇ ਦੀ ਫਿਰਕੀ 'ਚ ਘੁੰਮਦੀ ਮੈਂ ਆਪਣੇ ਆਪ ਨੂੰ ਜਿੱਦਾਂ ਭੁੱਲ ਹੀ ਗਈ ਸਾਂ। ਰਣਬੀਰ ਵੰਸ਼ ਦੇ ਸੌਣ ਤੱਕ ਜਾਗਦਾ ਰਹਿੰਦਾ ਤੇ ਆਪਣਾ ਕੰਮ ਨਿਪਟਾ ਪਿੱਠ ਭੁਆ ਕੇ ਸੌਂ ਜਾਂਦਾ। ਕਦੀ ਕਦੀ ਮੇਰੀਆਂ ਦੱਬੀਆਂ ਇੱਛਾਵਾਂ ਸਿਰ ਚੁੱਕਦੀਆਂ ਤਾਂ ਦਿਲ ਕਰਦਾ ਕਿ ਰਣਬੀਰ ਨੂੰ ਦੱਸਾਂ ਕਿ ਮੈਂ ਵੀ ਹੱਡ ਮਾਸ ਦੀ ਬਣੀ ਹੋਈ ਆ, ਮੇਰੀਆਂ ਵੀ ਲੋੜਾਂ ਨੇ, ਕੁਝ ਸਰੀਰਕ ਕੁਝ ਮਾਨਸਿਕ। ਪਰ ਰਣਬੀਰ ਕਦੀ ਇਹੋ ਜਿਹਾ ਮੌਕਾ ਬਣਨ ਹੀ ਨਾ ਦਿੰਦਾ। ਇੱਕ ਟੀਸ ਜਿਹੀ ਉੱਠਦੀ ਤੇ ਮੈਂ ਚੁੱਪਚਾਪ ਉਹਨੂੰ ਜਰ ਲੈਂਦੀ। ਮੇਰੀ ਇਸ ਚੁੱਪ ਨੂੰ ਰਣਬੀਰ ਨੇ ਮੇਰੀ ਖੁਸ਼ੀ ਸਮਝ ਲਿਆ ਹੋਇਆ ਸੀ। ਵੰਸ਼ ਤੋਂ 3 ਸਾਲ ਬਾਅਦ ਕੀਰਤ ਮੇਰੀ ਗੋਦੀ 'ਚ ਆ ਗਈ। ਜ਼ਿੰਦਗੀ ਆਪਣੀ ਤੋਰ ਤੁਰੀ ਜਾ ਰਹੀ ਸੀ। ਦਿਨ ਮਾਈ ਬੁੱਢੀ ਦੇ ਝਾਟੇ ਵਾਂਗ ਪਤਾ ਨਹੀਂ ਕਿੱਧਰੋਂ ਕਿੱਧਰ ਨੂੰ ਉੜੇ ਜਾ ਰਹੇ ਸਨ। ਦਿਨ ਜੋ ਕਦੀ ਮੁੜ ਕੇ ਨਹੀਂ ਸਨ ਆਉਣੇ, ਦਿਨ ਜੋ ਮਹੀਨੇ ਤੇ ਮਹੀਨੇ ਸਾਲ ਬਣ ਰਹੇ ਸਨ। ਰਣਬੀਰ ਹੁਣ ਮੇਰੇ ਲਾਗੇ ਵੱਧ ਘੱਟ ਹੀ ਆਉਂਦਾ। ਮੈਨੂੰ ਬੀਜੀ ਦੀ ਕਈ ਗੱਲ ਯਾਦ ਆਈ। ਇਹੋ ਜਿਹੇ ਟਾਈਮ ਬੰਦੇ ਬਾਹਰ ਮੂੰਹ ਮਾਰਨ ਲੱਗ ਜਾਂਦੇ ਆ। ਕੀ ਰਣਬੀਰ ਵੀ? ਮੈਂ ਫੈਸਲਾ ਕੀਤਾ ਕਿ ਮੈਂ ਆਪ ਪਹਿਲ ਕਰਾਂਗੀ। ਨਾਲ ਹੀ ਮੈਂ ਆਪਣੇ ਮਨ ਦੀ ਗੰਢ ਵੀ ਖੋਲਾਂਗੀ ਰਣਬੀਰ ਦੇ ਨਾਲ। ਉਹਨੂੰ ਦੱਸਾਂਗੀ ਕਿ ਇੰਨੇ ਸਾਲਾਂ ਤੋਂ ਮੈਂ ਕਿਵੇਂ ਆਪਣੀਆਂ ਇੱਛਾਵਾਂ ਨੂੰ ਦਬਾ ਕੇ ਰੱਖਿਆ ਹੋਇਆ। ਤੇ ਇੱਕ ਦਿਨ ਬੱਚਿਆਂ ਨੂੰ ਉਹਨਾਂ ਦੇ ਕਮਰੇ 'ਚ ਸੁਲਾ ਕੇ ਮੈਂ ਦੂਸਰੇ ਬੈਡਰੂਮ 'ਚ ਪਏ ਰਣਬੀਰ ਕੋਲ ਆ ਕੇ ਲੇਟ ਗਈ। ਮੇਰੀ ਕੀਤੀ ਪਹਿਲ ਉਹਨੂੰ ਚੰਗੀ ਨਾ ਲੱਗੀ। ਹਟ ਨਾ, ਕੀ ਕਰੀ ਜਾਨੀ ਐ? ਰਣਬੀਰ ਮੇਰੇ ਤੋਂ ਅਜਿਹੀ ਤਵੱਕੋ ਨਹੀਂ ਸੀ ਰੱਖਦਾ। ਉਸਨੇ ਮੇਰਾ ਹੱਥ ਝਟਕ ਕੇ ਪਾਸੇ ਕਰ ਦਿੱਤਾ। ਕਿਉਂ, ਕੀ ਗੱਲ ਹੋ ਗਈ? ਵੈਸੇ ਹੀ ਮੇਰਾ ਮੂਡ ਨਹੀਂ। ਪਰ ਮੇਰਾ ਤਾਂ ਹੈਗਾ। ਰਣਬੀਰ ਨੇ ਬੈੱਡ ਤੋਂ ਉੱਠ ਕੇ ਸਿਗਰਟ ਸੁਲਗਾ ਲਈ ਤੇ ਮੈਂ ਸ਼ਰਮਿੰਦੀ ਜਿਹੀ ਹੋ ਕੇ ਬੱਚਿਆਂ ਦੇ ਕਮਰੇ 'ਚ ਆ ਗਈ। ਤੇ ਏਦਾਂ ਹੀ ਘੁੱਟੇ ਵੱਟੇ ਜੇ ਕਈ ਦਿਨ ਨਿਕਲ ਗਏ। ਇੱਕ ਦਿਨ ਹਿੰਮਤ ਜਿਹੀ ਕਰਕੇ ਮੈਂ ਫਿਰ ਕੋਸ਼ਿਸ਼ ਕੀਤੀ। ਦੱਬੇ ਸੁਰ 'ਚ ਆਪਣੀ ਇੱਛਾ ਵੀ ਦੱਸੀ। ਪਰ ਰਣਬੀਰ ਤਾਂ ਮੈਥੋਂ ਦੂਰ ਭੱਜਣ ਲੱਗ ਪਿਆ ਸੀ। ਮੈਨੂੰ ਲੱਗਾ ਹੀ ਨਹੀਂ, ਮੈਨੂੰ ਯਕੀਨ ਹੋ ਗਿਆ ਕਿ ਰਣਬੀਰ ਮੇਰੇ ਤੋਂ ਭੈ ਖਾਣ ਲੱਗ ਪਿਆ ਸੀ। ਜਦੋਂ ਤੱਕ ਮੈਂ ਚੁੱਪ ਸੀ ਤੇ ਆਪਣੀ ਕੋਈ ਇੱਛਾ ਜ਼ਾਹਿਰ ਨਹੀਂ ਸੀ ਕੀਤੀ, ਉਦੋਂ ਤੱਕ ਤਾਂ ਉਹ ਮੇਰਾ ਤਲਬਗਾਰ ਸੀ। ਪਰ ਹੁਣ ਜਦ ਮੈਂ ਸਾਹਮਣੇ ਤੋਂ ਟੱਕਰਨ ਨੂੰ ਤਿਆਰ ਸਾਂ ਤਾਂ ਉਹ ਪਿਛਾਂਹ ਹਟ ਰਿਹਾ ਸੀ। ਬਸ ਗਾਹੇ ਬਗਾਹੇ ਜਲਦਬਾਜ਼ੀ 'ਚ ਕਦੇ ਨੇੜੇ ਆਉਂਦਾ ਤਾਂ ਮੈਂ ਉਹਨਾਂ ਪਲਾਂ ਵਿੱਚ ਆਪਣੀ ਇੱਛਾ ਪੂਰਤੀ ਦੀ ਕੋਸ਼ਿਸ਼ ਕਰਦੀ ਤਾਂ ਉਹ ਖਿਝ ਜਾਂਦਾ ਤੇ ਕਈ ਵਾਰ ਸਭ ਕੁਝ ਅੱਧ ਵਿਚਾਲੇ ਛੱਡ ਕੇ ਸਿਗਰਟ ਸੁਲਗਾ ਲੈਂਦਾ। ਅੱਜ ਵੀ ਕੁਝ ਏਦਾਂ ਦਾ ਹੀ ਮਾਹੌਲ ਬਣਿਆ ਸੀ। ਮੇਰਾ ਇੰਜ ਆਪਣੀ ਚਾਹਤ ਤੋਂ ਅੱਗੇ ਰੱਖਣਾ ਤੇ ਉਸਦੀ ਪੂਰਤੀ ਲਈ ਉਸ ਤੋਂ ਆਸ ਰੱਖਣਾ ਸ਼ਾਇਦ ਉਹਦੇ ਮਰਦਾਵੇਂ ਅਹਿਮ ਨੂੰ ਸੱਟ ਮਾਰ ਰਿਹਾ ਸੀ। ਤੇ ਆਪਣੀ ਇਸੇ ਮਰਦਾਵੀ ਹੋਂ ਨੂੰ ਪੱਠੇ ਪਾਉਣ ਲਈ ਉਹ ਮੈਨੂੰ ਮੁਖਾਤਿਬ ਹੋਇਆ ਸੀ। ਤੇ ਜੋ ਕੁਝ ਉਸਨੇ ਆਖਿਆ ਸੁਣ ਕੇ ਇੱਕ ਵਾਰ ਤਾਂ ਮੇਰਾ ਸਾਰਾ ਜਿਸਮ ਸੁੰਨ ਪੈ ਗਿਆ। ਆਪਣੀ ਜ਼ਿੰਦਗੀ ਦੀ ਸਾਰੀ ਰੀਲ ਮੇਰੀਆਂ ਅੱਖਾਂ ਮੂਹਰੇ ਘੁੰਮ ਗਈ। ਜੋ ਬੰਦਾ ਦਰਿਆ ਲੈ ਕੇ ਆਈ ਸਾਂ ਮੈਂ ਇਸ ਬੰਦੇ ਕੋਲ, ਆਪਾ ਵਾਰਿਆ, ਪਿਆਰ ਕੀਤਾ, ਬੱਚੇ ਜੰਮੇ, ਘਰ ਸਵਾਰਿਆ ਤੇ ਆਹ ਸਿਲਾ ਦਿੱਤਾ ਮੈਨੂੰ ਇਸ ਬੰਦੇ ਨੇ। ਮੈਨੂੰ ਕਈ ਸਾਲ ਪਹਿਲਾਂ ਕਾਲਜ ਵਿੱਚ ਖੇਡਿਆ ਨਾਟਕ ਯਾਦ ਆਇਆ। ਮੈਨੂੰ ਉਦੋਂ ਉਸਦੀ ਸਮਝ ਨਹੀਂ ਸੀ ਲੱਗੀ। ਅੱਜ ਇੰਨੇ ਸਾਲਾਂ ਬਾਅਦ ਸਮਝ ਆਈ। ਅੱਜ ਪਤਾ ਲੱਗਾ ਕਿ ਉਸ ਨਾਟਕ ਦੀ ਨਾਇਕਾ ਮਾਧਵੀ ਨੇ ਅੰਤ ਵਿੱਚ ਉਹ ਫੈਸਲਾ ਕਿਉਂ ਲਿਆ ਸੀ। ਹਜ਼ਾਰਾਂ ਸਾਲ ਪਹਿਲਾਂ ਲਿਖੀ ਗਈ ਸੀ ਇਹ ਮਾਧਵੀ ਤੇ ਗਾਲਵ ਦੀ ਕਥਾ ਮਹਾਭਾਰਤ ਦੇ ਉਦਯੋਗ ਪਰਵ ਵਿੱਚ। ਹਜ਼ਾਰਾਂ ਸਾਲ ਬਾਅਦ ਵੀ ਮਰਦ ਦੀ ਸੋਚ ਉੱਥੇ ਦੀ ਉੱਥੇ ਹੀ ਖੜੀ ਹੈ। ਸੋਚ ਕੇ ਮੈਂ ਹੈਰਾਨ ਸੀ। ਮਾਧਵੀ, ਜਿਸ ਨੂੰ ਉਸਦੇ ਪਿਤਾ ਦਾਨਵੀਰ ਯਯਾਤੀ ਨੇ ਵਿਸ਼ਵਾਮਿੱਤਰ ਦੇ ਚੇਲੇ ਗਾਲਵ ਨੂੰ ਦਾਨ ਵਿੱਚ ਦੇ ਦਿੱਤਾ ਸੀ। ਮਾਧਵੀ, ਜਿਸ ਨੂੰ ਇਹ ਵਰ ਪ੍ਰਾਪਤ ਸੀ ਕਿ ਉਹ ਜਿਸ ਬੱਚੇ ਨੂੰ ਜਨਮ ਦੇਵੇਗੀ ਉਹ ਚੱਕਰਵਰਤੀ ਰਾਜਾ ਬਣੇਗਾ ਤੇ ਮਾਧਵੀ ਇੱਕ ਅਨੁਸ਼ਠਾਨ ਕਰਕੇ ਫਿਰ ਆਪਣਾ ਕੁਆਰਾਪਨ ਹਾਸਲ ਕਰ ਲਵੇਗੀ। ਗਾਲਵ, ਜਿਸ ਨੂੰ 800 ਅਸ਼ਵਮੇਧ ਘੋੜਿਆਂ ਦੀ ਲੋੜ ਸੀ, ਪਿਤਾ ਦੁਆਰਾ ਦਾਨ ਕੀਤੀ ਗਈ ਮਾਧਵੀ ਮਨ ਹੀ ਮਨ ਗਾਲਵ ਨੂੰ ਆਪਣਾ ਪਤੀ ਮੰਨਦੀ, ਉਸਦੀ ਇੱਛਾ ਮੁਤਾਬਿਕ ਵੱਖ-ਵੱਖ ਰਾਜਿਆਂ ਕੋਲ ਜਾ ਕੇ ਪੁੱਤਰ ਪੈਦਾ ਕਰਕੇ ਦਿੰਦੀ ਹੈ ਤੇ ਗਾਲਵ ਨੂੰ 800 ਅਸ਼ਵਮੇਧ ਘੋੜੇ ਮਿਲ ਗਏ। ਨਾਟਕ ਦੇ ਅੰਤ ਵਿੱਚ ਜਦੋਂ ਗਾਲਵ
ਨਾਲ ਮਾਧਵੀ ਦੇ ਵਿਆਹ ਦੀ ਗੱਲ ਚੱਲਦੀ ਹੈ ਤਾਂ ਗਾਲਬ ਉਸਨੂੰ ਆਪਣਾ ਕੁਆਰਾਪਨ ਹਾਸਲ ਕਰਨ ਲਈ ਅਨੁਸ਼ਠਾਨ ਕਰਨ ਲਈ ਕਹਿੰਦਾ ਹੈ। ਗਾਲਬ, ਤੇਰੀ ਇੱਛਾ ਮੁਤਾਬਿਕ ਮੈਂ ਉਹ ਸਭ ਕੁਝ ਕੀਤਾ ਜੋ ਤੂੰ ਚਾਹਿਆ। ਤੂੰ ਤਾਂ ਮੇਰੀ ਅੰਦਰੂਨੀ ਅਸਲੀਅਤ ਤੋਂ ਵਾਕਿਫ ਹੈ। ਮੇਰਾ ਸਰੀਰ ਜਰਜਰ ਹੋ ਚੁੱਕਾ ਹੈ। ਤੂੰ ਤਾਂ ਸਭ ਕੁਝ ਜਾਣਦਾ ਹੈ। ਤੂੰ ਮੈਨੂੰ ਮੇਰੇ ਅਸਲੀ ਰੂਪ ਵਿੱਚ ਸਵੀਕਾਰ ਕਰ, ਮਾਧਵੀ ਨੇ ਦ੍ਰਿੜਤਾ ਨਾਲ ਆਖਿਆ। ਗਾਲਬ ਮਾਧਵੀ ਦੀ ਇਹ ਗੱਲ ਨਾ ਮੰਨ ਕੇ ਵਿਆਹ ਤੋਂ ਇਨਕਾਰ ਕਰ ਦਿੰਦਾ ਹੈ। ਉਹ ਚਾਹੁੰਦਾ ਹੈ ਕਿ ਮਾਧਵੀ ਅਨੁਸ਼ਠਾਨ ਕਰਕੇ ਆਪਣੇ ਕੁਆਰੇ ਰੂਪ ਵਿੱਚ ਆ ਜਾਵੇ। ਮਾਧਵੀ ਉਸਦੀ ਇਹ ਸ਼ਰਤ ਮੰਨਣ ਤੋਂ ਨਾ ਕਰ ਦਿੰਦੀ ਹੈ। ਜੇ ਮਾਧਵੀ ਨੂੰ ਆਪਣਾ ਕੁਆਰਾਪਨ ਹਾਸਲ ਕਰਨ ਦਾ ਵਰ ਪ੍ਰਾਪਤ ਸੀ ਤਾਂ ਕਰ ਲੈਂਦੀ ਅਨੁਸ਼ਠਾਨ ਤੇ ਮੁੜ ਕੁਆਰੀ ਹੋ ਕੇ ਗਾਲਬ ਨਾਲ ਵਿਆਹ ਕਰ ਲੈਂਦੀ। ਮੈਂ ਉਦੋਂ ਨਾਟਕ ਦੇ ਡਾਇਰੈਕਟਰ ਨੂੰ ਮਜ਼ਾਕ ਚ ਕਿਹਾ ਸੀ, ਤੈਨੂੰ ਇਹ ਗੱਲ ਅੱਜ ਨਹੀਂ ਸਮਝ ਲੱਗਣੀ, ਸ਼ਾਇਦ ਜ਼ਿੰਦਗੀ ਦੇ ਕਿਸੇ ਪੜਾਅ ਤੇ ਜਾ ਕੇ ਲੱਗ ਜਾਵੇ। ਤੇ ਉਹ ਪੜਾਅ ਅੱਜ ਮੇਰੇ ਮੂਹਰੇ ਆ ਖੜਿਆ ਸੀ। ਰਣਬੀਰ ਅੱਜ ਗਾਲਬ ਬਣਿਆ ਮੇਰੇ ਮਾਂ ਹੋਣ ਦੇ, ਪਤਨੀ ਹੋਣ ਦੇ ਤੇ ਸਭ ਤੋਂ ਵੱਧ ਮੇਰੇ ਔਰਤ ਹੋਣ ਦੇ ਗੌਰਵ ਨੂੰ ਲਲਕਾਰ ਰਿਹਾ ਸੀ। ਉਹਦੀਆਂ ਕਈਆਂ ਗੱਲਾਂ ਨੇ ਮੇਰੇ ਸੀਨੇ 'ਚ ਅੱਗ ਦੇ ਭਾਂਬੜ ਮਚਾ ਦਿੱਤੇ ਸਨ। ਮੈਂ ਸ਼ੀਣੀ ਬਣ ਉਹਦੇ ਸਾਹਮਣੇ ਖਲੋ ਗਈ ਸਾਂ। ਮੇਰੇ ਅੰਦਰ ਕਈ ਸਾਲਾਂ ਦਾ ਦੱਬਿਆ ਲਾਵਾ ਫੁੱਟ ਪਿਆ ਸੀ। ਕਦੀ ਸੋਚਿਆ ਤੂੰ ਕਿ ਅਸੀਂ ਔਰਤਾਂ ਜਨਮ ਤੋਂ ਮਰਨ ਤੱਕ ਧੀ, ਭੈਣ, ਬੀਵੀ, ਮਾਂ ਤੇ ਹੋਰ ਪਤਾ ਨਹੀਂ ਕਿੰਨੇ ਰਿਸ਼ਤੇ ਨਿਭਾਉਂਦੀਆਂ ਹਾਂ, ਤੇ ਤੁਸੀਂ ਜਨਮ ਤੋਂ ਮਰਨ ਤੱਕ ਸਿਰਫ ਤੇ ਸਿਰਫ ਇੱਕ ਹੀ ਰਿਸ਼ਤਾ ਨਿਭਾਉਂਦੇ ਹੋ, ਮਰਦ ਹੋਣ ਦਾ। ਬਾਕੀ ਸਾਰੇ ਰਿਸ਼ਤੇ ਅਸੀਂ ਤੁਹਾਨੂੰ ਦਿੰਦੀਆਂ। ਤੇ ਕੀ ਕਿਹਾ ਤੂੰ? ਮੇਰਾ ਮਾਸ ਟਲਕ ਗਿਆ, ਮੇਰੀਆਂ ਛਾਤੀਆਂ ਲਟਕ ਗਈਆਂ, ਮੇਰੇ ਜਣਨ ਅੰਗ ਢਿੱਲੇ ਪੈ ਗਏ, ਮੈਂ ਵਜਾਈਨੋਪਲਾਸਟੀ ਕਰਵਾ ਲਵਾਂ ਤੇ ਡਾਕਟਰ ਮੇਰੇ ਸਰੀਰ ਨੂੰ ਨਲੀ ਪੈਰਾ ਬਣਾ ਕੇ ਅਜਿਹੀ ਔਰਤ 'ਚ ਤਬਦੀਲ ਕਰ ਦੇਣਗੇ ਜਿਸਨੇ ਕਦੀ ਕਿਸੇ ਬੱਚੇ ਨੂੰ ਜਨਮ ਹੀ ਨਾ ਦਿੱਤਾ ਹੋਵੇ। ਲਾਨਤ ਹੈ ਤੇਰੀ ਇਸ ਸੋਚ ਤੇ। ਇਹ ਮੇਰਾ ਸਰੀਰ ਆ, ਮੇਰੀ ਦੇਹ ਆ, ਕੋਈ ਮਸ਼ੀਨ ਤਾਂ ਨਹੀਂ। ਕਦੀ ਸੋਚਿਆ ਤੂੰ ਕਿ ਜਿਸ ਜਰੀਬ ਨਾਲ ਤੂੰ ਮੇਰੇ ਦੇਹ ਦੀਆਂ ਉਚਾਈਆਂ ਡੂੰਘਾਈਆਂ ਨਾਪਦਾ ਫਿਰਦਾ, ਜਿਸ ਦਿਨ ਕਦੀ ਇਹ ਜਰੀਬ ਮੈਂ ਆਪਣੇ ਹੱਥ ਵਿੱਚ ਫੜ ਲਈ ਤਾਂ ਕੀ ਮੂੰਹ ਦਿਖਾਵੇਂਗਾ ਆਪਣੇ ਆਪ ਨੂੰ ਤੇ ਦੁਨੀਆ ਦੇ ਕਿਸ ਲੁਕਮਾਨ ਕੋਲ ਜਾ ਕੇ ਰੋਵੇਂਗਾ? ਹੈ ਕੋਈ ਜਵਾਬ? ਹੈ ਕੋਈ ਜਵਾਬ ਤੇਰੇ ਕੋਲ? ਭੌਂਕਣਾ ਬਹੁਤਾ ਬੰਦ ਕਰ ਆਪਣੀ ਬਕਵਾਸ। ਸਿਗਰਟ ਦਾ ਲੰਬਾ ਕਸ਼ ਖਿੱਚ ਮੇਰੇ ਸਾਰੇ ਸਵਾਲਾਂ ਦੇ ਜਵਾਬ ਸਿਗਰਟ ਦੇ ਧੂਏ ਦੇ ਛੱਲਿਆਂ 'ਚ ਉਡਾਉਂਦਾ, ਗੁੱਸੇ 'ਚ ਠਾਹ ਬੂਹਾ ਮਾਰ ਕੇ ਬੁੜਬੁੜਾਉਂਦਾ ਰਣਬੀਰ ਕਮਰੇ 'ਚੋਂ ਬਾਹਰ ਨਿਕਲ ਗਿਆ। ਥੈਂਕ ਯੂ, ਧੰਨਵਾਦ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਵਾਹ ਜੀ, ਬਹੁਤ ਜ਼ਬਰਦਸਤ ਤ੍ਰਿਪਤਾ ਜੀ। ਸਮੀਨਾ ਜੀ ਇਜਾਜ਼ਤ ਤੇ ਮੈਂ ਕੋਈ ਗੱਲ ਕਰਾਂ? ਹਾਂਜੀ, ਜ਼ਰੂਰ। ਬੇਸਿਕਲੀ ਤੇ ਤ੍ਰਿਪਤਾ ਜੀ ਦੀ ਜਿਹੜੀ ਕਹਾਣੀ ਹੈ ਨਾ, ਉਹ ਇੱਕ ਔਰਤ ਦੀ ਕਹਾਣੀ ਹੈ ਜਿਹੜੀ ਕਿ ਇੱਕ ਪੈਟਰੀਆਰਕੀ ਔਰ ਜਿਹੜੀ ਮੇਲ ਸ਼ਾਵਨਿਜ਼ਮ ਦਾ ਜਿਹੜਾ ਵਸੇਬ ਹੈ ਨਾ, ਉਹਦੀ ਉਹ ਵਿਕਟਮ ਹੈ। ਉਹ ਜਦੋਂ ਛੋਟੀ ਹੈ ਤੇ ਉਹ ਆਪਣੀ ਪਿਓ ਦੀਆਂ ਪੂਰੀਆਂ ਫੇਸ ਕਰਦੀ ਹੈ। ਜਦੋਂ ਥੋੜੀ ਹੋਰ ਵੱਡੀ ਹੁੰਦੀ ਹੈ, ਉਹਦਾ ਭਰਾ ਉਹਨੂੰ ਠੱਗਦਾ ਹੈ, ਟੋਕਦਾ ਹੈ ਔਰ ਉਹਦੇ ਤੇ ਰੋਕਾ ਲਾ ਦਿੰਦਾ ਹੈ। ਨਾਲ ਇਹ ਜਿਹੜਾ ਸਿਸਟਮ ਹੈ ਨਾ, ਇਹਨੂੰ ਤਗੜਾ ਕਰਨ ਲਈ ਉਹਦੀਆਂ ਮਾਂ ਦੀਆਂ ਨਸੀਹਤਾਂ ਵੀ ਸ਼ਾਮਲ ਹੁੰਦੀਆਂ ਨਾਲ। ਬਾਹਰ ਪੜ੍ਹਦੀ ਹੈ, ਲਿਖਦੀ ਹੈ, ਕਾਲਜ ਜਾਂਦੀ ਹੈ, ਪੜ੍ਹਾਈ ਖਤਮ ਕਰਦੀ ਹੈ ਤੇ ਨਾਲ ਹੀ ਉਹਦਾ ਵਰ ਢੂੰਡਣਾ ਸ਼ੁਰੂ ਕਰ ਦਿੰਦੇ ਨਾ ਉਹਦਾ ਪਿਓ। ਉਹ ਇਸੇ ਵਿੱਚ ਵੀ ਖੁਸ਼ ਹੈ, ਹਾਲਾਂਕਿ ਉਹਦੇ ਵਿੱਚ ਕਿਤੇ ਵੀ ਮਰਦੀ ਨਹੀਂ ਹੈ, ਲੇਕਿਨ ਫਿਰ ਵੀ ਉਹ ਸੁਪਨੇ ਦੇਖਦੀ ਹੈ। ਉਹ ਆਉਣ ਵਾਲੇ ਕੱਲ ਦੇ ਮੁਤਲਕ ਉਹ ਆਪਣੇ ਸੁਨਹਿਰਾ ਜਿਹੜਾ ਕੱਲ ਹੈ ਜਾਂ ਉਹਦੀ ਜਿਹੜੀਆਂ ਅੰਦਰ ਦਾ ਅਹਿਸਾਸ ਹੈ ਉਹਦੇ ਮੁਤਾਬਿਕ ਉਹ ਉਹਦੇ ਸੁਪਨੇ ਦੇਖਦੀ ਹੈ। ਵਿਆਹ ਹੋ ਜਾਂਦਾ। ਅਸਲ ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ। ਐਕਚੁਅਲੀ ਉਹਦਾ ਜਿਹੜਾ ਬੰਦਾ ਹੈ, ਉਹਦੇ ਜਿਹੜੇ ਸੁਪਨੇ ਹੈ ਉਹਦੇ ਬਿਲਕੁਲ ਹੀ ਉਲਟ ਕਿਉਂ ਹੈ? ਕਿਉਂਕਿ ਉਹ ਬੰਦਾ ਜਿਹੜਾ ਉਹਦਾ ਜਿਹੜਾ ਖਾਵੰਦ ਹੈ ਉਹ ਹਾਈਪਰ ਸੈਕਸ਼ੁਅਲਿਟੀ ਦਾ ਸ਼ਿਕਾਰ ਹੈ, ਜਿਹਦੇ ਕਾਰਨ ਉਹਨੂੰ ਸੈਕਸ਼ੁਅਲ ਅਸਾਲਟ ਦਾ ਨਿਸ਼ਾਨਾ ਬਣਾਉਂਦਾ, ਬਲਕਿ ਵਿਕਟਮ ਬਣਾਉਂਦਾ ਹੈ। ਉਹਨੂੰ ਆਪਣੇ ਮਾਲਕੀ ਜਾਂ ਆਪਣਾ ਜਿਹੜਾ ਹੈ ਉਹ ਹਾਕਿਮ ਤੇ ਮਹਿਕੂਮ ਵਾਲੇ ਰਿਸ਼ਤੇ ਦੇ ਵਿੱਚ ਹੋ ਕੇ ਤੇ ਉਹਦੇ ਨਾਲ ਜ਼ਿੰਦਗੀ ਗੁਜ਼ਾਰਦਾ ਹੈ।
ਉਹਦੇ ਵਿੱਚ ਅਹਿਸਾਸ ਨਾਂ ਦੀ ਕੋਈ ਚੀਜ਼ ਨਹੀਂ, ਪਿਆਰ ਨਾਂ ਦੀ ਕੋਈ ਚੀਜ਼ ਨਹੀਂ। ਜਸਟ ਲਾਈਕ ਉਹ ਇੱਕ ਮਸ਼ੀਨ ਦੀ ਤਰ੍ਹਾਂ ਹੈ, ਔਰ ਸਾਰਾ ਦਿਨ ਕੰਮ ਲੱਗੀ ਰਹਿੰਦੀ ਹੈ। ਸ਼ਾਮ ਨੂੰ ਰਾਤ ਨੂੰ ਬੰਦਾ ਆਉਂਦਾ ਹੈ, ਉਹਨੂੰ ਵਰਤਦਾ ਹੈ, ਉਹਦੇ ਬਾਅਦ ਉਹ ਬੱਚਿਆਂ ਦਾ ਖਿਆਲ ਕਰਦੀ ਹੈ। ਫਿਰ ਦੂਸਰਾ ਦਿਨ ਉਸ ਤਰ੍ਹਾਂ ਹੀ ਮੋਨੋਟਨਸ ਜ਼ਿੰਦਗੀ 'ਚ ਸਾਰਾ ਕੁਝ ਦਬ ਦਬੀੜ ਦਾ ਸ਼ਿਕਾਰ ਹੈ। ਉਹਨੂੰ ਅਹਿਸਾਸ ਹੁੰਦਾ ਹੈ ਕਿ ਜਿਸ ਤਰ੍ਹਾਂ ਮੈਂ ਇੱਕ ਵਸਤ ਹੈ, ਇੱਕ ਮੈਂ ਕਮੋਡਿਟੀ ਹਾਂ। ਜਦੋਂ ਤੀਕਰ ਉਹ ਕਮੋਡਿਟੀ ਨਵੀਂ ਹੁੰਦੀ ਹੈ, ਨਕੋਰ ਹੁੰਦੀ ਹੈ, ਉਹਦੀ ਕਦਰ ਕੀਤੀ ਜਾਂਦੀ ਹੈ, ਮੁੜ ਕੇ ਪੁਰਾਣੀ ਹੁੰਦੀ ਹੈ, ਉਹਨੂੰ ਤੇ ਚੁੱਕ ਕੇ ਕਿਸੇ ਕੋਨੇ 'ਚ ਰੱਖ ਕੇ ਤਾਂ ਦੂਸਰੀ ਲੈ ਲੈਂਦੀ। ਕਹਿਣ ਦਾ ਮਕਸਦ ਹੈ ਕਿ ਇਸ ਕਹਾਣੀ ਦੇ ਵਿੱਚ ਸਾਰੀਆਂ ਸ਼ਾਵਾਂ ਠੀਕ ਨੇ, ਸਹੀ ਦੱਸਿਆ ਉਹਨਾਂ ਨੇ ਕਿ ਜਿਹੜਾ ਜਿਸ ਤਰ੍ਹਾਂ ਜ਼ਬਰ ਦਾ ਸ਼ਿਕਾਰ ਹੋ ਰਹੀ ਸੀ ਉਹ, ਔਰ ਹੁੰਦਾ ਵੀ ਇਸ ਤਰ੍ਹਾਂ ਹੀ ਹੈ। ਲੇਕਿਨ ਇੱਕ ਚੀਜ਼ ਬੜੀ ਪੋਜ਼ਿਟਿਵ ਦੇ ਵਿੱਚ ਨਜ਼ਰ ਆਈ ਹੈ ਕਿ ਉਹ ਕਿਤੇ ਵੀ ਕੰਪਰੋਮਾਈਜ਼ ਕਰਨ ਦਾ ਸੋਚਦੀ ਵੀ ਹੈ, ਲੇਕਿਨ ਜਦੋਂ ਉਹਦਾ ਰੂਹ ਜਿਹੜਾ ਹਰਟ ਹੁੰਦਾ ਹੈ ਨਾ, ਜਦੋਂ ਉਹਦਾ ਅੰਦਰ ਜਿਹੜਾ ਹੈ ਉਹ ਹਰਟ ਹੁੰਦਾ ਹੈ, ਤੇ ਉਦੋਂ ਉਹਦੇ ਅੰਦਰ ਜਿਹੜੀ ਹੈ ਨਾ ਐਜੀਟੇਸ਼ਨ ਪੈਦਾ ਹੁੰਦੀ ਹੈ, ਔਰ ਉਹਦੇ ਅੰਦਰ ਇੱਕ ਰਿਵੋਲਟ ਦਾ ਜਜ਼ਬਾ ਪੈਦਾ ਹੁੰਦਾ ਹੈ। ਹਾਲਾਂਕਿ ਹਮੇਸ਼ਾ ਤੋਂ ਹਰ ਕਹਾਣੀ 'ਚ ਮੈਂ ਇਹੀ ਦੇਖਿਆ ਕਿ ਐਂਡ ਤੇ ਆ ਕੇ ਮੁਕੱਦਰ ਹੈ, ਇਹ ਹੈ, ਉਹ ਹੈ, ਕੰਪਰੋਮਾਈਜ਼ ਕਿਤੇ ਨਾ ਕਿਤੇ ਕੀਤਾ ਜਾਂਦਾ, ਲੇਕਿਨ ਇੱਥੇ ਨਹੀਂ, ਇਸ ਕਹਾਣੀ 'ਚ ਨਹੀਂ ਕੀਤਾ ਗਿਆ। ਉਹ ਅੱਗੇ ਸਾਹਮਣੇ ਆ ਕੇ ਖਲੋ ਜਾਂਦੇ ਆ, ਉਹਨੂੰ ਆਪਣਾ ਆਪ ਦਿਖਾਉਂਦੀ ਹੈ, ਉਹ ਦਿਖਾਉਂਦੀ ਹੈ ਕਿ ਤੂੰ ਕੀ ਚੀਜ਼ ਹੈ। ਉਹਨੂੰ ਸ਼ੀਸ਼ਾ ਦਿਖਾਉਂਦੀ ਹੈ ਕਿ ਔਰਤ ਜਿਹੜੀ ਹੈ ਉਹ ਸਭ ਕੁਝ ਕਰਦੀ ਹੈ, ਉਹ ਬੱਚੇ ਵੀ ਪੈਦਾ ਕਰਦੀ ਹੈ, ਉਹ ਇੱਕ ਮਾਂ ਵੀ ਹੁੰਦੀ ਹੈ, ਇੱਕ ਭੈਣ ਵੀ ਹੁੰਦੀ ਹੈ, ਇੱਕ ਬੀਵੀ ਹੁੰਦੀ ਹੈ, ਔਰ ਸਾਰੇ ਰਿਸ਼ਤੇ ਨਿਭਾਉਂਦੀ ਵੀ ਹੈ। ਲੇਕਿਨ ਮਰਦ ਕੀ ਹੈ, ਮਰਦ ਸਿਰਫ ਇੱਕੋ ਹੀ ਤਰ੍ਹਾਂ ਸੋਚਦਾ ਹੈ, ਇੱਕੋ ਤਰ੍ਹਾਂ ਬਿਹੇਵ ਕਰਦਾ ਹੈ, ਜਸਟ ਲਾਈਕ ਜਿਸ ਤਰ੍ਹਾਂ ਐਨੀਮਲ ਹੁੰਦਾ। ਕਹਾਣੀ ਅੱਛੀ ਕਹਾਣੀ ਸੀ। ਦੂਸਰੀ ਗੱਲ ਇਹ ਵੇ ਕਿ ਇੱਕ ਜਗ੍ਹਾ ਤੇ ਮੈਨੂੰ ਮਹਿਸੂਸ ਹੋਇਆ, ਬਾਕੀ ਹੋ ਸਕਦਾ ਹੈ ਕਿ ਦੋਸਤ ਬਾਕੀ ਦੂਸਰੇ ਉਹ ਮੁਖਤਲਿਫ ਵੀ ਸੋਚ ਸਕਦੇ ਨੇ, ਕਿ ਕਹਾਣੀਕਾਰ ਨੂੰ ਜਦੋਂ ਫਿਕਰਾ ਬਣਾਉਂਦਾ ਨਾ, ਉਹਦੇ ਵਿੱਚ ਲਫ਼ਜ਼ ਜਿਹੜੇ ਫਿੱਟ ਕਰਦਾ ਹੈ, ਉਹਦੇ ਲਈ ਉਹਨੂੰ ਆਪਣੀ ਮਹਾਰਤ ਨੂੰ ਨਹੀਂ ਭੁੱਲਣਾ ਚਾਹੀਦਾ। ਉਹਦੀ ਕਲਾ ਜਿਹੜੀ ਹੈ ਕਿ ਉਹਦਾ ਜਿਹੜੀ ਸੈਂਸ ਹੈ, ਉਹਦੀ ਜਿਹੜੀ ਉਹ ਮੈਸੇਜ ਹੈ ਉਸ ਫਿਕਰੇ ਤੋਂ ਜਾਣਾ ਅੱਗੇ, ਉਹਦੀ ਜਿਹੜੀ ਬਿਊਟੀ ਹੈ ਜਾਂ ਉਹਦੀ ਜਿਹੜੀ ਐਸਥੈਟਿਕ ਸੈਂਸ ਹੈ ਨਾ, ਉਹ ਡਿਸਟਰਬ ਨਾ ਹੋਵੇ, ਉਹ ਥੋੜੀ ਜਿਹੀ ਨਹੀਂ ਪੜ੍ਹਨ ਵਾਲੇ ਨੂੰ ਨਾ ਡਿਸਟਰਬ ਨਾ ਕਰੇ। ਮੇਰਾ ਮਿਸਾਲ ਦੇ ਤੌਰ ਤੇ ਆਪਣਾ ਇੱਕ ਔਰਤ, ਇੱਕ ਮਾਂ ਦਾ ਆਪਣੇ ਬਾਲ ਨੂੰ ਦੁੱਧ ਪਿਆਉਣ ਦਾ ਜਿਹੜਾ ਅਮਲ ਹੈ, ਉਹ ਇੱਕ ਫਿਤਰੀ ਅਮਲ ਹੈ ਕਿ ਜ਼ਾਹਰ ਹੈ ਉਹ ਆਪਣੀ ਤਕਲੀਫ ਦੀ ਇਸ ਤਰ੍ਹਾਂ ਹੀ ਆਪ ਪਿਆਰੀ ਕਰਦੀ ਹੈ। ਇਹਦੇ ਤੇ ਬਹੁਤ ਬੇਸ਼ੁਮਾਰ ਕ੍ਰਿਟਿਕਸ ਵੀ ਬੜੀਆਂ, ਸਾਰਾ ਕੁਝ ਹੋਇਆ, ਔਰ ਬੜੀ ਖੂਬਸੂਰਤ ਅੰਦਾਜ਼ ਨਾਲ, ਔਰ ਬੜੇ ਜਿਹੜਾ ਸੱਚਾ ਤੇ ਸੁੱਚਾ ਜਿਹੜਾ ਜਜ਼ਬਾ ਹੈ ਉਹ ਪੇਸ਼ ਕੀਤਾ ਜਾਂਦਾ ਹੈ। ਮੈਨੂੰ ਔਰਤ ਦੇ ਹਵਾਲੇ ਨਾਲ ਜਿਹੜੀ ਕਿ ਇੱਕ ਇਨਸਾਨ ਵੀ ਹੈ, ਉਹ ਇਸ ਤਰ੍ਹਾਂ ਦਾ ਮੈਨੂੰ ਜਿਹੜਾ ਮੁਨਾਸਬਤ ਜਿਹੜੀ ਜਿਸ ਤਰ੍ਹਾਂ ਉਹ ਡੰਗਰ ਹੈ ਜਾਂ ਮੱਝ ਹੈ, ਗਾਂ ਹੈ, ਮੈਨੂੰ ਚੰਗਾ ਨਹੀਂ ਲੱਗਾ। ਦੂਸਰੀ ਗੱਲ ਹੈ ਕਿ ਕਹਾਣੀ ਜਿਹੜੀ ਹੈ ਨਾ, ਉਹਦਾ ਕਹਾਣੀ ਦਾ ਜਿੱਥੇ ਕਲਾਈਮੈਕਸ ਆਉਂਦਾ, ਉਹ ਅੱਗੇ ਆ ਕੇ ਖਲੋ ਗਈ ਹੈ, ਉਹ ਰਿਵੋਲਟ ਹੈ ਉਹਦੇ ਅੰਦਰ, ਉਹ ਨਭ ਰਹੀ ਹੈ, ਉਹ ਨਹੀਂ ਮੰਨਦੀ ਉਹਨੂੰ, ਉਹ ਕਹਿੰਦੀ ਮੇਰੀ ਮਰਜ਼ੀ ਹੈ, ਤੇਰਾ ਇਨੀਸ਼ੀਏਟਿਵ ਨਹੀਂ ਚੱਲਣਾ, ਹੁਣ ਮੇਰਾ ਇਨੀਸ਼ੀਏਟਿਵ ਹੈ, ਤੈਨੂੰ ਮੈਨੂੰ ਮੰਨਣਾ ਪਏਗਾ ਕਿਉਂਕਿ ਮੈਂ ਤੇਰੇ ਇਨੀਸ਼ੀਏਟਿਵ ਨੂੰ ਸਾਲ ਮੰਨਿਆ। ਉਹਦੇ ਬਾਅਦ ਜਿਹੜਾ ਇੱਕ ਡਰਾਮੇ ਦਾ ਵੀ ਜ਼ਿਕਰ ਕੀਤਾ ਜਾਂਦਾ, ਉਹਦੇ ਬਾਅਦ ਜਾ ਕੇ ਤੇ ਕਹਾਣੀ ਪੂਰੀ ਹੋ ਜਾਂਦੀ ਹੈ। ਉੱਥੇ ਉਹਦਾ ਸਾਰਾ ਜਿਹੜਾ ਨਾ ਮੈਸੇਜ, ਉਹ ਜਿਹੜਾ ਥੀਮ ਹੈ, ਉਹ ਸਾਰਾ ਆ ਕੇ ਨਕਸ਼ ਹੁੰਦਾ ਜ਼ਿਹਨ ਤੇ ਸਵਾਲ ਵੀ ਉਗੜਦੇ ਨੇ, ਸਾਰਾ ਕੁਝ ਹੁੰਦਾ। ਅੱਗੇ ਮਜ਼ੀਦ ਆ ਕੇ ਮਜ਼ੀਦ ਸਵਾਲਾਂ ਨੂੰ ਜਿਹੜਾ ਨਾ ਬਿਆਨ ਕਰਨਾ, ਥੋੜਾ ਜਿਹਾ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਜਿਸ ਤਰ੍ਹਾਂ ਕਹਾਣੀ ਰੈਗ ਹੋਈ ਹੈ, ਜਾਂ ਥੋੜੀ ਜਿਹੀ ਆਪਣਾ ਕੁਝ ਜ਼ਰੂਰਤ ਤੋਂ ਜ਼ਿਆਦਾ ਹੋ ਗਿਆ ਕੰਮ। ਮਿਸਾਲ ਮੈਂ ਦੇ ਸਕਦਾ, ਸਾਡੇ ਮਤਲਬ ਕਿ ਸੰਗਤ ਵਿੱਚ ਵੀ ਇਸ ਵੇਲੇ ਬਹੁਤ ਅੱਛੇ ਤੇ ਸੁੱਚੇ ਕਹਾਣੀਕਾਰ ਬੈਠੇ ਨੇ, ਮਾਡਰਨ ਕਹਾਣੀ ਲਿਖ ਰਹੇ ਨੇ, ਉਹਨਾਂ ਦੀ ਕਹਾਣੀਆਂ ਦਾ ਵੀ ਮੈਂ ਹਵਾਲਾ ਦੇ ਸਕਦਾ, ਲੇਕਿਨ ਮੈਂ ਮਿੰਟੋ ਦੀ ਕਹਾਣੀ ਦਾ ਹਵਾਲਾ ਦਿਆਂਗਾ, ਜਿਹਦੀ ਕਹਾਣੀ ਹੈ ਹੱਦ ਤੱਕ, ਜਿਹਦਾ ਇੱਕ ਕਰੈਕਟਰ ਹੈ ਸੁਗੰਧੀ ਜਿਹੜੀ ਇੱਕ ਮਾੜੀ ਜਿਹੀ ਵੈਸ਼ੀਆ ਹੈ, ਔਰ ਉਹ ਇੱਕ ਖੋਲੀ ਤੇ ਰਹਿੰਦੀ ਹੈ। ਇੱਕ ਰਾਤ ਨੂੰ ਟੈਕਸੀ ਤੋਂ ਇੱਕ ਸੇਠ ਥੱਲੇ ਉਤਰਦਾ ਹੈ, ਉਹਦੇ ਮੂੰਹ ਚੋਂ ਪੀਕ ਨਿਕਲ ਰਹੀ ਹੁੰਦੀ ਹੈ ਪਾਨ ਦੀ, ਦਾਰੂ ਪੀਤੀ ਹੁੰਦੀ, 3rd ਕਲਾਸ, ਤੇ ਬਦਬੂਦਾਰ ਕਿਸਮ ਦੀ ਉਹਦੇ ਕੋਲੋਂ ਬੂ ਆ ਰਹੀ ਹੁੰਦੀ ਹੈ। ਉਹ ਸੁਗੰਧੀ ਦੇ ਨਾਲ ਮਾਮਲਾ ਤੈਅ ਕਰਦਾ, ਉਹਦੇ ਨਾਲ ਸੁਗੰਧੀ ਸੋ ਜਾਂਦੀ ਹੈ, ਸੌਣ ਦੇ ਬਾਅਦ ਉਹ ਸੇਠ ਚਲਾ ਜਾਂਦਾ ਹੈ। ਉਹਦੇ ਬਾਅਦ ਉਹਦੇ ਸੁਗੰਧੀ ਮਹਿਸੂਸ ਕਰਦੀ ਕਿ ਮੇਰੇ ਜਿਸਮ 'ਚ ਬੜੀਆਂ ਪੀੜਾਂ ਨੇ। ਉਹ ਆਪਣੇ ਮੰਜੇ ਤੋਂ ਉੱਠਦੀ ਹੈ, ਤੇ ਉਹ ਮੰਜੇ ਦੇ ਥੱਲੇ ਜਿਹੜਾ ਉਹਦਾ ਖਾਰਿਜ ਦਾ ਇੱਕ ਕੁੱਤਾ ਬੈਠਾ ਹੈ, ਉਹ ਉਹਨੂੰ ਚੁੱਕਦੀ ਹੈ ਤੇ ਮੰਜੇ ਤੇ ਆਪਣੇ ਨਾਲ ਜੱਫੀ ਪਾ ਕੇ ਸੋ ਜਾਂਦੀ ਹੈ। ਇੱਥੇ ਮਿੰਟੋ ਕਹਾਣੀ ਮੁਕਾ ਦਿੰਦਾ। ਹੁਣ ਇਹਦਾ ਜਿਹੜਾ ਇੰਪੈਕਟ ਹੈ
ਪੜ੍ਹਨ ਵਾਲੇ ਤੇ ਉਹ ਇੰਨਾ ਖੌਫਨਾਕ ਹੈ ਕਿ ਕਹਾਣੀ ਪੜ੍ਹ ਕੇ ਵੀ ਸਾਰੀ ਰਾਤ ਸੋ ਜਾ ਰਹੇਗਾ। ਕਹਾਣੀ ਅੱਛੀ ਸੀ, ਬਹਰਹਾਲ ਦੂਸਰੇ ਦੋਸਤ ਗੱਲ ਕਰਨਗੇ। ਸ਼ੁਕਰੀਆ। ਬਹੁਤ ਸ਼ੁਕਰੀਆ ਸ਼ਹਿਜ਼ਾਦ ਜੀ। ਜੀ ਕੋਈ ਹੋਰ ਦੋਸਤ ਸਾਡੇ? ਜੀ ਮੈਂ ਗੱਲ ਕਰਾਂ ਸਮੀਨਾ ਜੀ ਜੀ, ਹਰਪ੍ਰੀਤ ਹਰਪ੍ਰੀਤ। ਜੀ, ਮੈਂ ਜੀ ਥੋੜੀ ਲੇਟ ਜ਼ਰੂਰ। ਜੁਆਇਨ ਕੀਤਾ, ਸੌਰੀ। ਜੀ ਕੋਈ ਨਹੀਂ ਕਹਾਣੀ ਜੀ, ਕਿਉਂਕਿ ਮੈਂ ਪਹਿਲਾਂ ਪੜ੍ਹ ਲਈ ਸੀ ਜੀ। ਠੀਕ। ਪਹਿਲਾਂ ਤਾਂ ਬਲੀਜੀਤ ਜੀ ਨੂੰ ਤੇ ਦੀਪਤੀ ਜੀ ਨੂੰ ਮੁਬਾਰਕਾਂ ਉਹਨਾਂ ਦੀ ਨੋਮੀਨੇਸ਼ਨ ਲਈ। ਹੁਣ ਕਰਦੇ ਹਾਂ ਕਹਾਣੀ ਦੀ। ਵਧੀਆ ਹੈ, ਇਹਦਾ ਟੌਪਿਕ ਬਹੁਤ ਵਧੀਆ ਹੈ, ਪਰ ਮੇਰੀ ਸੋਚ ਥੋੜੀ ਜਿਹੀ ਮੁਖਤਲਿਫ ਹੈ ਇਸ ਮਾਮਲੇ ਦੇ ਵਿੱਚ। ਮੈਨੂੰ ਲੱਗਦਾ ਹੈ ਕਿ ਸਾਨੂੰ ਇਹ ਜਿਹੜਾ ਨੈਰੇਟਿਵ ਹੈ ਨਾ, ਇਹ ਬਦਲਣਾ ਚਾਹੀਦਾ ਹੈ ਕਿ ਔਰਤ ਉਸ ਹੱਦ ਤੱਕ ਇੰਤਜ਼ਾਰ ਕਰਦੀ ਹੈ ਜਿੱਥੇ ਉਸਦੀ ਸਾਰੀ ਸਹਿਣ ਸ਼ਕਤੀ ਜਵਾਬ ਦੇ ਜਾਵੇ ਤੇ ਫਿਰ ਉਹ ਇੱਕ ਖੜੀ ਹੋਵੇ ਆਪਣੇ ਆਪ ਲਈ। ਅਸੀਂ ਜਦੋਂ ਕਹਾਣੀ ਸਾਹਿਤ ਦੇ ਵਿੱਚ ਪੜ੍ਹਦੇ ਹਾਂ ਤਾਂ ਉਹ ਬਹੁਤ ਅਸਰ ਪਾਉਂਦੀ ਹੈ ਸਾਡੇ ਮਨਾਂ ਦੇ ਉੱਤੇ, ਬਹੁਤ ਡੂੰਘਾ ਅਸਰ ਪਾਉਂਦੀ ਹੈ। ਤੇ ਜਿਹੜੇ ਸਾਡੇ ਯੰਗ ਮਾਈਂਡਸ ਨੇ ਜਦੋਂ ਇਸ ਕਹਾਣੀ ਨੂੰ ਪੜ੍ਹਦੇ ਨੇ ਜਾਂ ਇਸ ਤਰ੍ਹਾਂ ਦੀ ਕਿਸੇ ਵੀ ਕਹਾਣੀ ਨੂੰ ਪੜ੍ਹਦੇ ਨੇ, ਤਾਂ ਮੈਨੂੰ ਲੱਗਦਾ ਹੈ ਕਿ ਜਿੱਥੇ ਪਹਿਲੀ ਵਾਰ ਹੀ ਉਹ ਜ਼ਿਕਰ ਕਰਦਾ ਹੈ ਕਿਸੇ ਦੇ ਸਰੀਰ ਬਾਰੇ, ਤਾਂ ਉੱਥੇ ਹੀ ਇੱਕ ਚਿੰਗਾਰੀ ਜ਼ਰੂਰ ਭੜਕਣੀ ਚਾਹੀਦੀ ਹੈ ਰਿਵੋਲਟ ਦੀ। ਕਿਉਂਕਿ ਜੋ ਅਸੀਂ ਲਿਖਦੇ ਆ ਨਾ, ਉਹ ਬੇਸਿਕ ਹੋ ਸਕਦਾ ਮੈਂ ਠੀਕ ਨਾ ਹੋਵਾਂ, ਮਤਲਬ ਤੁਸੀਂ ਮੇਰੀ ਗੱਲ ਨਾਲ ਸਾਰੇ ਜਿਹੜੇ ਸਹਿਮਤ ਨਾ ਹੋ, ਪਰ ਮੈਂ ਸਿਰਫ ਆਪਣਾ ਨਜ਼ਰੀਆ ਦੱਸ ਰਹੀ ਹਾਂ ਕਿ ਅਸੀਂ मैं ना भूख लगे मैं सिविक्स दा करा दी ਡਿੰਪਲ ਜੀ ਮਿਊਟ ਕਰ ਲਓ ਪਲੀਜ਼। ਹਾਂਜੀ ਡਿੰਪਲ ਜੀ ਮਿਊਟ ਕਰੋ। ਜੀ ਜੀ ਅਸੀਂ ਜੀ ਇਸ ਚੀਜ਼ ਨੂੰ ਔਰਤਾਂ ਨੂੰ ਕਿਉਂ ਬਾਰ-ਬਾਰ ਦੱਸੀਏ ਕਿ ਤੁਸੀਂ ਉਸ ਹੱਦ ਤੱਕ ਟੋਲਰੇਟ ਕਰਨਾ ਹੈ ਜਿੱਥੇ ਤੱਕ ਤੁਹਾਡੇ ਤੋਂ ਹੁੰਦਾ ਹੈ, ਔਰ ਉੱਥੇ ਜਾ ਕੇ ਤੁਸੀਂ ਆਪਣੇ ਆਪ ਲਈ ਖੜੇ ਹੋਣਾ ਹੈ। ਹੁਣ 21ਵੀਂ ਸਦੀ ਹੈ, ਅਸੀਂ ਇਹ ਕਿਹੜੇ ਜ਼ਮਾਨੇ ਦੇ ਸ਼ੁਰੂ ਹੋਏ ਹਾਂ। ਜਿਵੇਂ ਮੰਟੋ ਦੀ ਗੱਲ ਕੀਤੀ, ਕਿੰਨੀ ਸੋਹਣੀ ਕਹਾਣੀ ਹੈ, ਔਰ ਕਿੰਨਾ ਸੋਹਣਾ, ਮਤਲਬ ਉਹਦੇ ਵਿੱਚ ਇੱਕ ਜਿਹੜਾ ਉਹਨਾਂ ਨੇ ਐਂਡ ਦੇ ਵਿੱਚ ਇੱਕ ਸਤਰ ਚ ਦੇ ਦਿੱਤਾ ਕਿ ਉਸਨੇ ਕੁੱਤੇ ਨੂੰ ਚੱਕ ਕੇ ਨਾਲ ਪਾ ਲਿਆ ਤੇ ਸੌਂ ਗਈ। ਉਹ ਸਾਨੂੰ ਸਾਰਾ ਕੁਝ ਸਾਡੇ ਦਿਮਾਗ ਦੇ ਵਿੱਚ ਸਾਫ਼ ਕਰ ਜਾਂਦਾ ਹੈ ਤੇ ਇਹੋ ਜਿਹਾ ਡੰਗ ਮਾਰ ਕੇ ਜਾਂਦਾ ਹੈ ਦਿਮਾਗ ਚੋਂ ਜਿਹੜਾ ਕਦੀ ਨਿਕਲੇਗਾ ਨਹੀਂ, ਔਰ ਲੰਬਾ ਸਮਾਂ ਤੁਹਾਨੂੰ ਦਿਮਾਗੀ ਤੌਰ ਤੇ ਹਲਚਲ ਰੱਖੇਗਾ। ਸੋ ਮੈਂ ਤ੍ਰਿਪਤਾ ਜੀ ਨੂੰ ਇਹ ਸੁਜੈਸਟ ਕਰਾਂਗੀ ਕਿ ਉਹ ਬਹੁਤ ਅੱਛੀ ਕਹਾਣੀਕਾਰਾ ਹਨ ਤੇ ਉਹ ਬਹੁਤ ਉਹਨਾਂ ਵਿਸ਼ਿਆਂ ਨੂੰ ਚੁਣਦੇ ਵੀ ਹਨ ਜਿਹੜੇ ਕਿ ਅੱਜ ਦੇ ਸਮੇਂ ਵਿੱਚ ਔਰਤਾਂ ਲਈ ਬਹੁਤ ਉਹਨਾਂ ਦੇ ਦਰਪੇਸ਼ ਆ ਰਹੇ ਹਨ। ਪਰ ਕਿਤੇ ਨਾ ਕਿਤੇ ਆਪਣੇ ਆਪ ਨੂੰ ਮੈਨੂੰ ਲੱਗਦਾ ਹੈ ਕਿ ਥੋੜਾ ਜਿਹਾ ਤਿੱਖਾ ਕਰਨ ਦੀ ਲੋੜ ਹੈ। ਮੇਰੀ ਸੋਚ ਹੈ ਕਿ ਔਰਤ ਇਹ ਵੀ ਕਿਉਂ ਸਹੇ ਕਿ ਉਹਦਾ ਮਰਦ ਉਹਦੇ ਸਾਹਮਣੇ ਕਿਸੇ ਹੋਰ ਔਰਤ ਬਾਰੇ ਅਜਿਹੀ ਗੱਲ ਕਰੇ। ਇਹ ਔਰਤ ਹੋਣ ਤੇ ਇੱਕ ਮਤਲਬ ਔਰਤ ਹੋਣਾ ਇੱਕ ਗੁਨਾਹ ਹੋ ਜਾਂਦਾ ਹੈ ਇੱਥੇ ਜਦੋਂ ਅਸੀਂ ਇਹੋ ਜਿਹੀ ਗੱਲ ਨੂੰ ਸੁਣਦੇ ਹਾਂ। ਦੂਸਰੀ ਗੱਲ ਦੇਖੋ, ਇਹ ਤਾਂ ਸਦੀਵੀ ਸੱਚ ਹੈ, ਭਾਵੇਂ ਅੱਜ ਸਾਡੇ ਬਹੁਤ ਸਾਰੇ ਲੋਕ ਇਸ ਗੱਲ ਨੂੰ ਕਹਿਣਗੇ ਕਿ ਨਹੀਂ ਇੰਜ ਨਹੀਂ ਹੁੰਦਾ ਜੀ, ਇਹ ਤਾਂ ਕਹਾਣੀਆਂ ਦੇ ਵਿੱਚ ਹੀ ਰਹਿ ਗਿਆ, ਮਰਦ ਬਦਲ ਗਿਆ। ਕਿ ਨਹੀਂ ਹੁੰਦਾ, ਇਹ ਸੱਚਾਈ ਹੈ ਕਿ ਮਰਦ ਦੀ ਸੋਚ ਜਿਹੜੀ ਉਸੇ ਤਰ੍ਹਾਂ ਦੀ ਹੈ। ਕਿਉਂਕਿ ਮੇਰੀ ਆਪਣੀ ਸੋਚ ਅਕਸਰ ਇਹ ਸਵਾਲ ਮੇਰੇ ਸਾਹਮਣੇ ਖੜਾ ਕਰਦੀ ਹੈ ਕਿ ਇੱਕ ਸ਼ਬਦ ਬਣਾ ਦਿੱਤਾ ਗਿਆ ਮਮਤਾ, ਬਾਪ ਤਾਂ ਕਿਉਂ ਨਹੀਂ ਬਣਿਆ? ਬਾਪ ਲਈ ਅਜਿਹੀ ਕੋਈ ਵੀ ਫੀਲਿੰਗ ਕਿਉਂ ਨਹੀਂ ਮੰਨੀ ਗਈ ਵੀ ਉਹਦੇ ਲਈ ਉਹ ਬਹੁਤ ਜ਼ਰੂਰੀ ਹੈ, ਜਿਸ ਲਈ ਉਹ ਆਪਣੇ ਅਹਿਮ ਨੂੰ ਪਿੱਛੇ ਛੱਡ ਕੇ ਆਪਣੇ ਬੱਚੇ ਲਈ, ਆਪਣੀ ਪਤਨੀ ਨੂੰ ਦੇ ਅੱਗੇ ਸਰੈਂਡਰ ਕਰੇ, 10 ਚੀਜ਼ਾਂ ਨੂੰ ਛੱਡੇ। ਇਹ ਔਰਤਾਂ ਨੂੰ ਮੂਰਖ ਬਣਾਉਣ ਦਾ ਇੱਕ ਜਜ਼ਬਾ ਬਣਾਇਆ ਗਿਆ, ਹੋਰ ਕੁਝ ਨਹੀਂ ਹੈ। ਜਾਨਵਰਾਂ ਦੇ ਵਿੱਚ ਤੁਸੀਂ ਦੇਖੋ, ਜਾਨਵਰ ਆਪਣੇ ਬੱਚੇ ਨੂੰ ਕਈ ਵਾਰੀ ਸ਼ੇਰਨੀਆਂ ਆਪਣੇ ਬੱਚੇ ਨੂੰ ਡਿਸਓਨ ਕਰ ਦਿੰਦੀਆਂ। ਔਰਤ ਨੂੰ ਇਹ ਸਿਖਾ ਦਿੱਤਾ ਗਿਆ ਕਿਉਂਕਿ ਇਹ ਸਿਖਾਉਣ ਦੇ ਵਿੱਚ ਮਰਦ ਦੀ ਸਹੂਲੀਅਤ ਸੀ। ਔਰਤ ਨੂੰ ਆਪਣੇ ਤਰੀਕੇ ਨਾਲ ਜੂਣ ਲਾਉਣ ਲਈ ਉਹਨੇ ਮਮਤਾ ਬਣਾ ਦਿੱਤੀ ਗਈ। ਜਿਵੇਂ ਉਹਨਾਂ ਨੇ ਗੱਲ ਕੀਤੀ ਕਿ ਬੱਚੇ ਨੂੰ ਦੁੱਧ ਪਿਲਾਉਣਾ ਜਿਹੜਾ ਹੈ, ਮੈਨੂੰ ਤਾਂ ਇਹਦੇ ਚ ਵੀ ਕੋਈ ਬਹੁਤ ਵਡੱਪਣ ਵਾਲੀ ਗੱਲ ਨਹੀਂ ਲੱਗਦੀ। ਇਹ ਇੱਕ ਨੈਚੁਰਲ ਪ੍ਰੋਸੈਸ ਹੈ, ਮਾਂ ਨੇ ਫੀਡ ਦੇਣੀ ਹੁੰਦੀ ਹੈ ਬੱਚੇ ਨੂੰ। ਇਹਦੇ ਚਿੱਤਰ ਜਦੋਂ ਬਣਾਏ ਜਾਂਦੇ ਨੇ ਤੇ ਉਹ ਇਸ ਲਈ ਨਹੀਂ ਬਣਾਏ ਜਾਂਦੇ ਬਈ ਇਹਦੇ ਚ ਔਰਤ ਦਾ ਕੋਈ ਵਡੱਪਣ ਦਿਖਾਇਆ ਜਾ ਰਿਹਾ ਹੈ। ਇਹ ਸਿਰਫ ਮਰਦ ਦੀ ਸਹੂਲੀਅਤ ਲਈ ਬਣਾਏ ਜਾਂਦੇ ਨੇ ਕਿ ਉਹ ਉਹਦੇ ਵਿੱਚੋਂ ਕੀ ਦੇਖਦਾ ਹੈ। ਤ੍ਰਿਪਤਾ ਜੀ ਬਹੁਤ ਸੋਹਣੀਆਂ ਕਹਾਣੀਆਂ ਲਿਖਦੇ ਹਨ, ਮੈਂ ਅਕਸਰ ਇਹਨਾਂ ਦੀਆਂ ਕਹਾਣੀਆਂ ਪੜ੍ਹਦੀ ਹਾਂ ਤੇ ਮੈਂ ਇਹਨਾਂ ਦੇ ਜਿਹੜੀ ਗੱਲ ਇਹ ਔਰਤ ਦੇ ਦਿਲ ਦੀ ਕਹਿੰਦੇ ਨੇ ਉਸ ਨਾਲ ਬਹੁਤ ਜ਼ਿਆਦਾ ਐਗਰੀ ਕਰਦੀ ਹਾਂ। ਪਰ ਮੈਂ ਫਿਰ ਵੀ ਕਹੂੰਗੀ ਕਿ ਤ੍ਰਿਪਤਾ ਜੀ ਥੋੜੀ ਜਿਹੀ ਹੋਰ ਆਪਣੀ ਕਲਮ ਨੂੰ ਤਿੱਖੀ ਕਰੋ। ਥੈਂਕ ਯੂ ਜੀ। ਬਹੁਤ ਸ਼ੁਕਰੀਆ ਹਰਪ੍ਰੀਤ ਜੀ। ਮੈਂ ਜੀ, ਕਹਾਂ ਜੀ ਹਾਂਜੀ। ਕੁਝ?
ਹਾਂਜੀ ਮੈਂ ਜੀ ਕਹਾਂ ਜੀ ਕੁਝ? ਹਾਂਜੀ ਜੀ ਜ਼ਰੂਰ ਕਰੋ ਜੀ ਜੀ ਅਰਵਿੰਦਰ ਜੀ ਬੜੀ ਦੇਰ ਦੇ ਵੇਟ ਕਰ ਰਹੇ ਨੇ ਹੱਥ ਚੁੱਕ ਕੇ। ਹਾਂ ਚਲੋ ਮੈਂ ਗੱਲ ਕਰ ਲਾਂ। ਹਾਂਜੀ ਆ ਤੁਸੀਂ ਕਰ ਲਓ ਕਰਮ ਜੀ ਤੁਸੀਂ ਕਰ ਬੰਦ ਹੋ ਗਿਆ, ਮਿਊਟ ਹੋ ਗਏ। ਤੁਸੀਂ ਮਿਊਟ ਹੋ ਗਏ ਹੋ ਕਰਮ ਹਾਂਜੀ ਹਾਂ ਹੁਣ ਜੀ ਠੀਕ ਜੀ ਹੋ ਹੁਣ ਗਿਆ। ਆ ਰਹੀ ਹੈ ਜੀ ਗੱਲ ਕਰੋ ਪਲੀਜ਼ ਮੈਂ ਇਸ ਕਰਕੇ ਕਰਨ ਲੱਗਾ ਸੀ ਕਿ ਜਿਹੜੇ ਦੋ ਪਹਿਲਾਂ ਬੋਲੇ ਨੇ ਉਹ ਕਹਾਣੀ ਨੂੰ ਕਿਤੇ ਪਿੱਛੇ ਛੱਡ ਗਏ ਨੇ। ਦੇਖੋ ਪਹਿਲਾਂ ਇਹ ਇੱਕ ਪੜ੍ਹਤ ਦੀ ਮਰਿਆਦਾ ਹੁੰਦੀ ਹੈ ਕਿ ਜੋ ਕਹਾਣੀ ਦੇ ਵਿੱਚ ਹੈਗਾ ਪਹਿਲਾਂ ਉਹਨੂੰ ਬਿਆਨ ਕਰੋ, ਫਿਰ ਤੁਸੀਂ ਆਪਣੇ ਵਿਚਾਰ ਦਿਓ। ਇਹ ਗੱਲ ਜਿਹੜੀ ਆ ਨਾ, ਇਹ ਮੈਂ ਪਹਿਲੇ ਤੋਂ ਸ਼ੁਰੂ ਕਰਦਾ ਕਿ ਜਿਵੇਂ ਪਹਿਲੇ ਪੈਰੇ ਦੇ ਵਿੱਚ ਹੀ ਉਹਦੀਆਂ ਕਈਆਂ ਗੱਲਾਂ, ਇਹ ਕਿਹੜੀਆਂ ਕਈਆਂ ਗੱਲਾਂ, ਇਹ ਅਖੀਰ ਤੇ ਜਾ ਕੇ ਖੁੱਲਦਾ। ਇਹ ਬਿਰਤਾਂਤ ਹੈ, ਇਹ ਬਿਰਤਾਂਤ ਦੀ ਪਰਿਭਾਸ਼ਾ ਦੇ ਵਿੱਚ ਹੀ ਆਉਂਦਾ ਹੈ ਕਿ ਪਹਿਲਾਂ ਲੁਕਾਇਆ ਜਾਂਦਾ, ਉਸ ਤੋਂ ਬਾਅਦ ਪ੍ਰਗਟਾਇਆ ਜਾਂਦਾ। ਤੇ ਇਹ ਸਾਰਾ ਕੁਝ ਜਿਹੜੇ ਸਵਾਲ ਪਹਿਲੇ 2-3 ਪਹਿਰਿਆਂ ਦੇ ਵਿੱਚ ਆਪਣੇ ਖੜੇ ਕੀਤੇ ਗਏ ਨੇ, ਉਹ ਅਖੀਰ ਤੇ ਜਾ ਕੇ ਉਹਦਾ ਜਵਾਬ ਮਿਲਦਾ। ਤੋ ਇਸ ਕਰਕੇ ਇਹ ਕਹਿਣਾ ਕਿ ਇਹ ਜਿਹੜਾ ਹੈਗਾ ਪਹਿਲਾਂ, ਦੇਖੋ ਇਹ ਕਹਾਣੀ ਹੈ, ਕਹਾਣੀ ਦੇ ਵਿੱਚ ਆਪਣੀ ਤਰ੍ਹਾਂ ਨਾਲ ਗੱਲ ਕਹੀ ਜਾਂਦੀ ਹੈ। ਮੈਂ ਇਸ ਕਹਾਣੀ ਨੂੰ ਆਪਣੇ ਢੰਗ ਦੇ ਨਾਲ ਇਸ ਕਰਕੇ ਦੇਖਦਾ ਕਿ ਮੈਂ ਬਾਕੀ ਕਹਾਣੀਆਂ ਇਹਨਾਂ ਦੀਆਂ ਪੜ੍ਹੀਆਂ ਹੋਈਆਂ ਨੇ। ਇਸ ਕਹਾਣੀ ਦੇ ਵਿੱਚ ਤ੍ਰਿਪਤਾ ਜਿਹੜੀ ਹੈ ਉਹ ਪਹਿਲੀਆਂ ਕਹਾਣੀਆਂ ਨਾਲੋਂ ਅੱਗੇ ਗਈ ਹੈ। ਬਿਰਤਾਂਤ ਦੇ ਵਿੱਚ ਕਿਵੇਂ ਗਈ ਹੈ ਉਹ, ਕਿ ਇਹਦੇ ਵਿੱਚ ਇੱਕ ਤਾਂ ਕਵਿਤਾ, ਕਾਵ ਗੁਣ ਜਿਹੜੇ ਆ ਇਹਦੇ ਚ ਆਏ ਨੇ। ਦੂਸਰਾ ਮਿੱਥ ਦੀ ਜਿਹੜੀ ਵਰਤੋਂ ਕੀਤੀ ਹੈ ਇਹਨਾਂ ਨੇ, ਇਹ ਹੁਣ ਇਹਦੇ ਵਿੱਚ ਕਹਾਣੀ ਦੇ ਵਿੱਚ ਹੀ ਹੈ। ਹੁਣ ਮੈਂ ਤੁਹਾਨੂੰ ਜਿਹੜਾ ਨਾ ਪੜ੍ਹ ਕੇ ਸੁਣਾਉਣਾ ਹੈ ਕਿ ਉਹ ਕੀ ਕਹਿ ਰਹੀ ਹੈ। ਮੈਨੂੰ ਯਾਦ ਬਚਪਨ ਤੋਂ ਜਦੋਂ ਸਮਾਂ ਜਦੋਂ ਬਚਪਨ ਤੋਂ ਮੈਂ ਹੱਥ ਛੁਡਾ ਰਹੀ ਸੀ ਤੇ ਜਵਾਨੀ ਮੈਨੂੰ ਅਜੇ ਆਪਣਾ ਹੱਥ ਫੜਾਉਣ ਤੇ 2 ਕਦਮ ਦੂਰ ਸੀ। ਇਹ 14 ਸਾਲ ਨਹੀਂ ਕਿਹਾ ਉਹਨੇ। ਕਹਿਣ ਦਾ ਤਰੀਕਾ ਜਿਹੜਾ ਹੈ ਉਹ ਕਾਵਕ ਹੈ। ਇਸੇ ਤਰ੍ਹਾਂ ਆਪਣੀ ਅਗਲੀ ਗੱਲ ਜਿਹੜੀ ਹੈ ਉਹ ਦੋ ਹੀ ਉਦਾਹਰਨਾਂ। ਕਰਮਜੀਤ ਜੀ ਪਲੀਜ਼ ਜ਼ਰਾ ਸ਼ਾਰਟ ਗੱਲ ਕਰਨਾ ਕਿਉਂਕਿ ਟਾਈਮ ਸਾਡੇ ਕੋਲ ਘੱਟ ਹੈ। ਮੈਂ ਇੱਕੋ ਹੀ ਉਦਾਹਰਨ ਹੋਰ ਦਵਾਂਗਾ ਕਿ ਸੁਪਨੀਲੀਆਂ ਅੱਖਾਂ ਵਿੱਚ ਉੜਦੀਆਂ ਸੁਨਹਿਰੀ ਤਿਤਲੀਆਂ ਦੇ ਮਹਿਕ ਦੇ ਫੁੱਲਾਂ ਨਾਲ ਲਡਾਉਣ ਵਰਗੇ ਗੁਲਾਬੀ ਸੁਪਨਿਆਂ ਦੇ ਦਿਲ ਦੇ ਕਿਸੇ ਕੋਨੇ ਵਿੱਚ ਜਾਂ ਸਾਂਭ ਰੱਖਣ ਵਰਗੇ ਸ਼ੌਕ ਮੇਰੇ ਵਰਗੀਆਂ ਸਾਰੀਆਂ ਕੁੜੀਆਂ ਦੇ ਹੁੰਦੇ ਹੋਣਗੇ। ਪਰ ਇਹਨਾਂ ਸੁਪਨਿਆਂ ਦੀ ਪਟਾਰੀ ਜ਼ਿੰਦਗੀ ਦੇ ਕਿਸ ਮੋੜ ਤੇ ਜਾ ਕੇ ਖੁੱਲੇਗੀ ਵੀ ਕਿ ਨਹੀਂ, ਇਹ ਇਸ ਗੱਲ ਤੋਂ ਅਣਭਿੱਜ ਉਹ ਅਣਜਾਣ ਰਾਹਾਂ ਦੀ ਮਿੱਟੀ ਜੋ ਜ਼ਿੰਦਗੀ ਦੀ ਖੁਸ਼ਬੂ ਲੱਭਦੀਆਂ ਕਈ ਵਾਰ ਗੁਆਚ ਜਾਂਦੀਆਂ ਨੇ। ਇਸ ਤਰ੍ਹਾਂ ਦੇ ਬਹੁਤ ਸਾਰੇ ਇਹਦੇ ਵਿੱਚ ਵਰਣਨ ਨੇ ਕਵਿਤਾ ਦੇ ਵਰਗੇ। ਹੁਣ ਜਿਹੜਾ ਵਰ ਕਿਹੋ ਜਿਹਾ ਹੋਵੇ, ਇਹ ਲੋਕ ਗੀਤਾਂ ਦੇ ਵਿੱਚ ਜਿਹੜਾ ਹੈ ਨਾ ਵਰ, ਕਰਮਜੀਤ ਜੀ ਵਰਗਾ। ਕਰਮਜੀਤ ਜੀ ਤੁਸੀਂ 9 ਵਜੇ ਬੰਦ ਕਰ ਦੇਣੀ ਹੈ ਜ਼ੂਮ ਮੀਟਿੰਗ ਤੇ 2-4 ਬੰਦਿਆਂ ਨੂੰ ਹੋਰ ਵੀ ਮੌਕਾ ਦੇ ਦਈਏ, ਮਿਹਰਬਾਨੀ। ਨਹੀਂ ਇਹ ਤਾਂ ਫਿਰ ਮੈਂ ਬੰਦ ਕਰ ਦਿੰਦਾ। ਚਲੋ ਛੱਡੋ, ਮੈਂ ਕੁਝ ਨਹੀਂ ਕਹਿਣਾ, ਤੁਸੀਂ ਆਪਣੀ ਆਪ ਹੀ ਬੋਲੋ। ਤੁਸੀਂ ਮਿਊਟ ਤੇ ਅਸਮੀਨ ਜੀ।
ਮੈਨੂੰ ਤੁਸੀਂ ਮਿਊਟ ਆ। ਸਮੀਨਾ ਜੀ ਮਿਊਟ ਚੱਲ ਰਹੇ ਹੋ ਤੁਸੀਂ। ਤੁਸੀਂ ਮਿਊਟ 'ਚ ਆ। ਹੁਣ ਆ ਰਹੀ ਆਵਾਜ਼? ਹੁਣ ਸੁਣਦਾ। ਹੁਣ ਆ ਰਹੀ ਆਵਾਜ਼। ਆ ਰਹੀ, ਚਲੋ ਹਾਂਜੀ। ਅਰਵਿੰਦਰ ਜੀ ਸ਼ਾਇਦ ਕਾਫੀ ਦੇਰ ਦੇ ਕਹਿ ਰਹੇ ਨੇ। ਅਰਵਿੰਦਰ ਜੀ ਜੀ ਗੱਲ ਹਾਂਜੀ ਕਰ ਲਓ। ਜੀ ਜੀ ਬਸ ਅੱਜ ਜੀ ਪਲੀਜ਼ 2 ਮੈਂ ਮਿੰਟ ਹੀ ਕਰਨਾ। ਹਾਂ ਪੁਆਇੰਟ ਬਣਾ ਲੈ, ਮੈਂ ਜਲਦੀ ਬੋਲ ਲਵਾਂਗੀ। ਪਹਿਲਾਂ ਜੀ। ਤਾਂ ਮੁਬਾਰਕ ਤ੍ਰਿਪਤਾ ਜੀ ਨੂੰ, ਕਿਉਂਕਿ ਇਹ ਇੱਕ ਬਹੁਤ ਸੈਂਸਿਟਿਵ ਤੇ ਬਹੁਤ ਡੈਲੀਕੇਟ ਗੱਲ ਹੈ। ਬਿਲਕੁਲ ਇੰਨੀ ਨਿੱਜੀ ਕਿ ਇਸ ਤੋਂ ਨਿੱਜੀ ਕੁਝ ਵੀ ਨਹੀਂ ਹੁੰਦਾ ਮੀਆਂ ਬੀਵੀ ਦੇ ਵਿੱਚ। ਇੰਨੀ ਨਿੱਜੀ ਗੱਲ ਦੇ ਬਾਰੇ ਕਹਾਣੀ ਲਿਖਣੀ, ਉਹ ਵੀ ਇਸ ਤਰੀਕੇ ਦੇ ਨਾਲ ਉਸ ਨੂੰ ਹੈਂਡਲ ਕਰਨਾ, ਤੋ ਬਹੁਤ ਵੱਡੀ ਗੱਲ ਹੈ। ਇਹ ਬੜਾ ਸਹਿਜ ਹੈ ਇਸ ਕਹਾਣੀ ਦੇ ਵਿੱਚ, ਕੋਮਲ ਹੈ ਕਹਾਣੀ, ਬੜਾ ਅਣਛੋਇਆ ਜਿਹਾ ਵਿਸ਼ਾ ਸੀ। ਔਰ ਕਹਾਣੀ ਵਿੱਚ ਕੁਝ ਬਰੀਫ ਕਿਸਮ ਦਾ ਇੰਟਰਲਿਊਡ, ਫਿਰ ਫਲੈਸ਼ਬੈਕ, ਫਲੈਸ਼ ਫਾਰਵਰਡ, ਫੈਂਟਸੀ, ਵਿਜ਼ਨ, ਡ੍ਰੀਮਸ, ਇਹ ਉਹਦੀਆਂ ਜਿਹੜੀਆਂ ਜੁਗਤਾਂ ਨੇ ਉਹ ਬਹੁਤ ਜ਼ਬਰਦਸਤ ਆ। ਪਰ ਇੱਕ ਚੀਜ਼ ਨਾਲ ਮੈਂ ਇਤਫਾਕ ਨਹੀਂ ਕੀਤੀ, ਜਿਹੜੀ ਗੱਲ ਪਹਿਲਾਂ ਹੋ ਚੁੱਕੀ, ਰਾਤ ਮੈਂ ਰਿਪੀਟ ਨਹੀਂ ਕਰੂੰਗੀ, ਕਿ ਉਹ ਜਿਹੜੀ ਦਾਦੀਆਂ ਦੀ ਜਿਹੜੀ ਗੱਲ ਹੈ ਕਿ ਉਹ ਛਾਤੀ ਪਿਛਾਂਹ ਸੁੱਟ ਦਿੰਦੀ ਸੀ, ਮੈਨੂੰ ਲੱਗਦਾ ਉਹ ਇੱਕ ਫਲੋ ਦੇ ਵਿੱਚ ਬ੍ਰੇਕ ਮਾਰਦੀ ਆ। ਉਹ ਭਾਵੇਂ ਨਾ ਵੀ ਵਰਤਿਆ ਜਾਏ ਤਾਂ ਕੋਈ ਐਡੀ ਗੱਲ ਨਹੀਂ ਹੈ। ਉਹ ਉਸ ਤੋਂ ਬਿਨਾਂ ਹੀ ਉਹ ਕਹਾਣੀ ਜਿਹੜੀ ਆਪਣੇ ਨਿਭਾਅ 'ਚ ਬਹੁਤ ਅੱਛੀ ਹੈ। ਯਾਨੀ ਇੱਕ ਬਹੁਤ ਵੱਡੀ ਸਚਾਈ ਨੂੰ ਨਸ਼ਰ ਕਰ ਗਈ। ਔਰ ਮੈਨੂੰ ਲੱਗਦਾ ਜਿਹੜਾ ਇਹ ਫੈਸਲਾ ਹੈ ਉਸ ਔਰਤ ਦਾ, ਇਹੋ ਜਿਹੇ ਕਿਸਮ ਦੇ, ਮੈਂ ਇਹਨੂੰ ਨਾਈਟਮੇਅਰ ਕਹੂੰਗੀ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਇਸ ਕਿਸਮ ਦੇ ਨਾਈਟਮੇਅਰਸ ਪਤਾ ਨਹੀਂ ਕਿੰਨੀਆਂ ਹੀ ਔਰਤਾਂ ਦੀ ਜ਼ਿੰਦਗੀ ਦੇ ਵਿੱਚ ਵਾਪਰਦੇ ਹੋਣਗੇ, ਉਹਨਾਂ ਦੇ ਕੋਲ ਇਹ ਸੱਚ ਪਏ ਹੋਣਗੇ। ਔਰ ਤ੍ਰਿਪਤਾ ਜੀ ਤੁਸੀਂ ਉਸ ਨੂੰ ਜ਼ੁਬਾਨ ਦੇਣ ਦੀ ਕੋਸ਼ਿਸ਼ ਕੀਤੀ ਹੈ। ਅੰਗਰੇਜ਼ੀ ਦੇ ਵਿੱਚ ਅਸੀਂ ਇਹਨੂੰ ਆਰਗੈਜ਼ਮਿੰਗ ਔਰ ਫੋਰਪਲੇ ਵਗੈਰਾ ਕਹਿੰਦੇ ਆ, ਔਰ ਪਹਿਲੀ ਵਾਰ ਆ ਵੀ ਪੰਜਾਬੀ ਦੇ ਵਿੱਚ ਇੰਨੀ ਮਤਲਬ ਸੂਖਮ ਗੱਲ ਜਿਹੜੀ ਹੈ ਉਸ ਨੂੰ ਪਕੜ ਕੇ ਕਹਾਣੀ ਕਹੀ ਗਈ ਹੈ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਇਹ ਸ਼ੁਕਰੀਆ ਕਹਾਣੀ ਬਣਾਉਣ ਦਾ। ਅਰਵਿੰਦਰ ਜੀ, ਬਹੁਤ ਸ਼ੁਕਰੀਆ ਜੀ। ਹਾਂਜੀ, ਕੋਈ ਹੋਰ ਗੱਲ ਕਰਨਾ ਚਾਹ? ਮੈਮ ਡਿੰਪਲ ਜੀ ਹਾਂਜੀ। ਮੈਮ ਸਟੋਰੀ ਜਿਹੜੀ ਹੈ ਮੈਂ ਪੜ੍ਹੀ ਹੈ ਤੇ ਬਹੁਤ ਵਧੀਆ ਸਟੋਰੀ ਕਹਾਣੀ ਹੈ ਇਹ। ਮੈਡਮ ਤ੍ਰਿਪਤਾ ਕੇਸ ਦੀਆਂ ਕਹਾਣੀਆਂ ਪਹਿਲਾਂ ਪੜ੍ਹੀਆਂ। ਇੱਕ ਦਿਨ ਜਿਹੜੀ ਹੈ ਕਹਾਣੀ ਉਸਦੀ ਮੈਂ ਟਰਾਂਸਲੇਟ ਵੀ ਕੀਤੀ ਸੀ ਇੰਡੀਅਨ ਦੇ ਵਿੱਚ। ਆਪਾਂ ਇਸ ਕਹਾਣੀ ਦੀ ਗੱਲ ਕਰਦੇ ਹਾਂ ਤਾਂ ਇਹ ਕਹਾਣੀ ਜਿਹੜੀ ਹੈ ਇਹ ਬੇਸਿਕਲੀ ਗੱਲ ਕਰਦੀ ਹੈ ਕਿ ਜੋ ਇੱਕ ਔਰਤ ਦੀ ਇਹ ਪੈਟਰੀਆਰਕੀ ਦੀ ਸਟੋਰੀ ਕਹਾਣੀ ਕਹਿਣ ਦੀ ਬਜਾਏ ਮੈਂ ਇਸ ਨੂੰ ਜਿਹੜਾ ਹੈ, ਜਿਵੇਂ ਨਜਮ ਹੁਸੈਨ ਸਈਦ ਕਹਿੰਦੇ ਨੇ, ਜਦੋਂ ਉਹ ਹੀਰ ਨੂੰ ਪੜ੍ਹਦੇ ਨੇ ਸੇਧਾਂ ਤੇ ਸਾਰਾਂ ਦੇ ਵਿੱਚ, ਤਾਂ ਉਹ ਉਸਨੂੰ ਦੇਖਦੇ ਆ ਕਿ ਜੋ ਇੱਕ ਔਰਤ ਹੈ, ਹੀਰ ਆ ਜਾਂ ਸਾਹਿਬਾਂ ਹੈ ਜਾਂ ਜਿੰਨੇ ਵੀ ਔਰਤ ਪਾਤਰ ਹਨ, ਤਾਂ ਉਹ ਇੱਕ ਪੀੜਤ ਧਿਰ ਹੈ। ਦੂਜੇ ਪਾਸੇ ਜਿਹੜੇ ਪਾਤਰ ਹੈ ਉਹ ਇੱਕ ਸੱਤਾ ਦਾ ਪ੍ਰਤੀਕ। ਇਹ ਕਹਾਣੀ ਜਿਹੜੀ ਹੈ ਇਹ ਬੇਸਿਕਲੀ ਜਿਹੜੀ ਆਪਾਂ ਇਸਦੇ ਤਕਨੀਕੀ ਪੱਖ ਨੂੰ ਆਪਾਂ ਛੱਡ ਦਈਏ, ਜਿਹੜਾ ਕਿ ਬਹੁਤ ਵਧੀਆ ਹੈ, ਮੂਲ ਰੂਪ ਦੇ ਵਿੱਚ ਕਹਾਣੀ ਔਰਤ ਦੀ ਓਬਜੈਕਟੀਫਿਕੇਸ਼ਨ ਦਾ ਹੀ ਵਰਤਾਂਤ ਹੈ। ਉਸਦੇ ਪਿੱਛੇ ਜਿਹੜਾ ਹੈ ਉਹ ਸਾਡੀ ਮਿਥੋਲੋਜੀ, ਜੋ ਭਾਰਤੀ ਇਤਿਹਾਸ ਦਾ ਜੋ ਚਿੰਤਨ ਹੈ, ਜੋ ਮਿਥੋਲੋਜੀ ਹੈ ਉਹ ਖੜੀ ਹੈ, ਜੋ ਜਿਸ ਤਰੀਕੇ ਨਾਲ ਮਰਦ ਦੀ ਸਮਾਜਿਕ ਕੰਡੀਸ਼ਨਿੰਗ ਹੈ ਉਸਦੇ ਅਕੋਰਡਿੰਗਲੀ ਹੀ ਮਨੋਵਿਗਿਆਨ ਹੈ, ਸਮੂਹਿਕ ਮਨੋਵਿਗਿਆਨ ਹੈ ਜਿਹੜਾ, ਠੀਕ ਹੈ, ਤਾਂ ਬਹੁਤ ਉਹ ਸ਼ੁਕਰੀਆ ਡਿੰਪਲ ਉਸਦੇ ਜੀ। ਨਾਲ ਜੋ ਉਸਦੀ ਸੋਸ਼ਲ ਕੰਡੀਸ਼ਨ ਦਾ। ਜੀ ਆ ਰਹੀ ਹੈ ਆਵਾਜ਼ ਮੇਰੀ? ਜੀ ਬਹੁਤ ਸ਼ੁਕਰੀਆ ਡਿੰਪਲ ਜੀ, ਬਹੁਤ ਸ਼ੁਕਰੀਆ। ਹਾਂਜੀ ਥੈਂਕ ਯੂ, ਹਾਂਜੀ ਥੈਂਕ ਯੂ ਹਾਂਜੀ। ਜੀ। ਕੋਈ ਹੋਰ ਮਿੱਤਰ ਗੱਲ ਕਰਨਾ ਚਾਹਣਗੇ? ਹਾਂਜੀ, ਮੈਂ 1 ਮਿੰਟ ਦੇ ਵਿੱਚ ਇੱਕ ਚੀਜ਼ ਕਹਿਣਾ ਚਾਹੂੰਗੀ। ਜੀ ਮੇਰਾ ਨਾਮ ਜੀ ਕਮਲਜੀਤ ਹੈ। ਕਮਲ ਜੀ, ਬਹੁਤ ਹੀ ਹਾਂਜੀ ਖੂਬਸੂਰਤ ਕਹਾਣੀ ਹੈ ਤ੍ਰਿਪਤਾ ਹੋਰਾਂ ਦੀ। ਇਹਦੇ ਵਿੱਚੋਂ ਜਿਹੜੀ ਮੈਨੂੰ ਗੱਲ ਬਹੁਤ ਖੂਬਸੂਰਤ ਲੱਗੀ ਆ, ਉਹ ਜਿਹੜੀ ਮਿੱਥ ਦੀ ਵਰਤੋਂ ਆ, ਜਿਹੜਾ ਮਾਧਵੀ ਵਾਲੀ ਕਹਾਣੀ ਨੂੰ ਹੁਣ ਵਾਲੀ ਔਰਤ ਦੇ ਨਾਲ ਜੋੜਨਾ ਤੇ ਹੁਣ ਤੱਕ ਹਜ਼ਾਰਾਂ ਸਾਲਾਂ ਬਾਅਦ ਵੀ ਉਸ ਚੀਜ਼ ਦਾ ਤੁਰੇ ਆਉਣਾ, ਉਹ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਇਹਨਾਂ ਨੇ ਜੋੜਿਆ। ਤੇ ਜਿਹੜੇ ਪਾਠਕ ਨੂੰ ਉਸ ਕਹਾਣੀ ਬਾਰੇ ਨਹੀਂ ਪਤਾ ਹੋਊਗਾ, ਜੇ ਸਿਰਫ ਇਹ ਇਸ਼ਾਰਾ ਹੀ ਦਿੰਦੇ ਇਕੱਲਾ, ਫਿਰ ਸ਼ਾਇਦ ਉਹ ਇੰਨਾ ਖੂਬਸੂਰਤੀ ਦੇ ਨਾਲ ਉਹ ਪਾਤਰ ਉਸ ਕਹਾਣੀ ਨੂੰ ਨਾ ਸਮਝ ਸਕਦੇ ਪਾਠਕ। ਪਰ ਇਹਨਾਂ ਨੇ ਉਹ ਕਹਾਣੀ ਦਾ ਵੀ ਥੋੜਾ ਜਿਹਾ ਵਿੱਚ ਜਿਹੜਾ ਵਰਣਨ ਕਰ ਦਿੱਤਾ, ਉਹ ਬਹੁਤ ਖੂਬਸੂਰਤ ਮੈਨੂੰ ਲੱਗਿਆ। ਬਹੁਤ ਹੀ ਖੂਬਸੂਰਤ ਕਹਾਣੀ ਹੈ। ਸ਼ੁਕਰੀਆ ਜੀ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਕਮਲ ਹਾਂਜੀ ਜੀ। ਮੈਂ ਸਮੀਨਾ ਜੀ, ਮੈਂ ਥੋੜੀ ਜਿਹੀ ਗੱਲ ਜੀ ਕਰਾਂ ਹਾਂਜੀ ਜੀ ਜ਼ੁਬੈਰ ਫਿਰ ਜੀ। ਤੁਸੀਂ ਜੀ ਥੋੜਾ ਵਾਈਂਡ ਅਪ ਕਰ ਦੇਣਾ।
ਠੀਕ ਹੈ। ਤੇ ਮੈਂ ਇੱਕ ਸ਼ਾਨਦਾਰ ਕਹਾਣੀ ਹੈ, ਤ੍ਰਿਪਤਾ ਜੀ ਨੂੰ ਮੈਂ ਮੁਬਾਰਕਬਾਦ ਦੇਣਾ। ਇਹ ਜਿਹੜੀ ਕਹਾਣੀ ਹੈ ਇਹ ਇੱਕ ਮੈਨੂੰ ਤੇ ਬਹੁਤ ਅੱਛੀ ਕਹਾਣੀ ਲੱਗੀ ਹੈ। ਇਹ ਇੱਕ ਇਹ ਨਵੀਂ ਔਰਤ ਦੀ ਕਹਾਣੀ ਹੈ। 2023 ਦੀ ਜਿਹੜੀ ਜਨਾਨੀ ਹੈ, ਇਹ ਅਜੀਤ ਕੌਰ ਵਾਲੀ ਔਰਤ ਨਹੀਂ ਹੈ, ਇਹ ਦਲੀਪ ਕੌਰ ਟਵਾਣਾ ਵਾਲੀ ਨਹੀਂ ਹੈ, ਜਾਂ ਇਹ ਉਹਨਾਂ ਕਹਾਣੀਆਂ 'ਚ ਜਿਹੜੀਆਂ ਬੀਬੀਆਂ ਨੇ ਉਹ ਨਹੀਂ ਹੈ। ਇਹ ਲੜ ਰਹੀ ਹੈ, ਅੱਗੇ ਸਵਾਲ ਕਰ ਰਹੀ ਹੈ, ਜਵਾਬ ਦੇ ਰਹੀ ਹੈ। ਜਿਹੜਾ ਜਨਾਨੀ ਦਾ ਪਾਤਰ ਹੈ ਉਹ ਤੇ ਬਹੁਤ ਖੂਬਸੂਰਤ ਲਿਖਿਆ ਗਿਆ ਹੈ ਔਰ ਬੜੀ ਬੋਲਡ ਹੋ ਕੇ ਇਹਨਾਂ ਨੇ ਲਿਖੀ ਹੈ। ਮੈਨੂੰ ਤੇ ਕੋਈ ਫਿਕਰ ਐਸਾ ਨਹੀਂ ਲੱਗਾ। ਜਦੋਂ ਪਹਿਲੀ ਦਫਾ ਜਦੋਂ ਅਮਰੀਕਾ ਦੇ ਵਿੱਚ ਕਿਸੇ ਔਰਤ ਨੇ ਮੈਂਸਿਸ ਦੇ ਉੱਤੇ ਕਹਾਣੀਆਂ ਲਿਖੀਆਂ ਤੇ ਬੰਦੇ ਬੜੇ ਸ਼ੌਕਡ ਹੋਏ ਸਨ। ਅੱਛਾ ਜੀ, ਇਹ ਇਹਨਾਂ ਨੇ ਕਿਹਾ ਜੀ ਇਹ ਚੀਜ਼ਾਂ ਵੀ ਹੁਣ ਨਜ਼ਮਾਂ ਜਾਣਗੀਆਂ, ਇਹਦੇ ਤੇ ਵੀ ਲਿਟਰੇਚਰ ਲਿਖਿਆ ਜਾਏਗਾ। ਲੇਕਿਨ ਇਹ ਹੁਣ ਆਸਤਾ ਆਸਤਾ ਸਾਰੀਆਂ ਚੀਜ਼ਾਂ ਆ ਰਹੀਆਂ ਨੇ ਔਰ ਲੈ ਕੇ ਆਉਣੀਆਂ ਚਾਹੀਦੀਆਂ ਨੇ। ਮੈਨੂੰ ਇਹ ਤੇ ਕੋਈ ਹੈ ਨਹੀਂ ਹੈ। ਸਿਰਫ ਇੱਕ ਹੈ ਕਿ ਮੈਨੂੰ ਇਹ ਫੀਲਿੰਗ ਹੋਈ ਹੈ ਕਿ ਜਿਹੜਾ ਮਰਦ ਦਾ ਕਰੈਕਟਰ ਹੈ ਉਹ ਥੋੜਾ ਜਿਹਾ ਟਿਪੀਕਲ ਜਿਹਾ ਹੋ ਗਿਆ, ਬੜਾ ਮਕੈਨੀਕਲ ਜਿਹਾ ਹੋ ਗਿਆ। ਉਹਦਾ ਆਪਣਾ ਜਿਹੜਾ ਕਰੈਕਟਰ ਹੈ, ਜਿਹੜਾ ਨਰੇਟ ਕਰ ਰਹੀ ਹੈ, ਉਹਦੀਆਂ ਐਸਪੀਰੇਸ਼ਨਸ ਆ ਰਹੀਆਂ ਨੇ, ਉਹ ਬਹੁਤ ਕ੍ਰੀਏਟਿਵ ਹੈ, ਉਹ 'ਚ ਬੜੀ ਡੈਲੀਕੇਸੀ ਹੈ, ਉਹਦੇ ਸੁਪਨੇ ਆ ਰਹੇ ਨੇ, ਉਹਦੀਆਂ ਹੋਰ ਚੀਜ਼ਾਂ ਆ ਰਹੀਆਂ ਨੇ। ਲੇਕਿਨ ਮਰਦ ਜਿਹੜਾ ਉਹ ਬੜਾ ਇੱਕ ਟਿਪੀਕਲ ਜਿਹਾ ਬਣਾਤਾ ਗਿਆ ਔਰ ਸ਼ੁਰੂ ਤੋਂ ਲੈ ਕੇ A ਤੋਂ ਲੈ ਕੇ Z ਤੱਕ ਹੀ ਜਿਹੜਾ ਨਾ ਉਹ ਖਾਸ ਤਰ੍ਹਾਂ ਦਾ ਬਣਿਆ ਬਣਾਇਆ ਘੜਿਆ ਕੜਾਇਆ ਬੰਦਾ ਹੈ। ਉਹਦੇ ਵਿੱਚ ਥੋੜੇ ਜਿਹੇ ਟੁੱਟ ਭੱਜ ਉਹਦੇ 'ਚ ਵੀ ਦਿਖਾਉਣੀ ਚਾਹੀਦੀ ਹੈ। ਉਹਨੂੰ ਵੀ ਜਿਹੜਾ ਨਾ ਕੋਈ ਅੱਗੇ ਪਿੱਛੇ ਜੇ ਉਹਦੇ ਵਿੱਚ ਵੀ ਕੋਈ ਇੱਕੋ ਹੀ ਡਾਇਮੈਂਸ਼ਨ ਹੈ ਉਹਦੀ। ਬੰਦਾ ਜਿਹੜਾ ਮਰਦ ਹੈ, ਜਿਹੜਾ ਮੇਲ ਹੈ, ਉਹਦੀ ਕੋਈ ਡਾਇਮੈਂਸ਼ਨ ਨਹੀਂ ਹੈ, ਉਹਦੇ ਵਿੱਚ ਕੋਈ ਉਤਾਰ ਚੜਾਓ ਨਹੀਂ ਆ ਰਿਹਾ। ਉਹ ਸਮਝ ਵੀ ਆਉਂਦੀ ਹੈ ਕਿ ਇਹੋ ਜਿਹਾ ਹੀ ਤੁਸੀਂ ਉਹਨੂੰ ਪ੍ਰੈਜ਼ੈਂਟ ਕਰ ਰਹੇ ਹੋ। ਦੂਜਾ ਹੈਗਾ ਜਿਹੜਾ ਐਂਡ ਹੈਗਾ ਉਹਦੇ ਥੋੜਾ ਜਿਹਾ ਕੋਈ ਖੜਾ ਖੜੂਕ ਹੋਣਾ ਚਾਹੀਦਾ, ਕੋਈ ਪਿਆਲੀ ਟੁੱਟਣੀ ਚਾਹੀਦੀ ਹੈ, ਕੋਈ ਭਾਂਡਿਆਂ ਦੀ ਆਵਾਜ਼ ਆਣੀ ਚਾਹੀਦੀ ਹੈ। ਇਹ ਨਹੀਂ ਕਿ ਉੱਠ ਕੇ ਚਲਾ ਗਿਆ, ਕੋਈ ਪੈਰ ਜ਼ਮੀਨ ਤੇ ਮਾਰਦਾ, ਸਿਗਰਟ ਕਰਦਾ, ਸੁੱਟਦਾ, ਕੋਈ ਗਾਲ ਕੱਢਦਾ, ਉੱਥੇ ਜਿਹੜਾ ਨਾ ਇਸ ਤਰ੍ਹਾਂ ਦਾ ਉਹਦੀ ਜਿਹੜੀ ਹੈ ਉਹ ਮੇਰਾ ਸਮਝ ਥੋੜਾ ਜਿਹਾ ਇਹਦੇ ਵਿੱਚ ਹੋਣਾ ਚਾਹੀਦਾ। ਬਾਕੀ ਬਹੁਤ ਸੋਹਣੀ ਕਹਾਣੀ ਹੈ। ਕੋਈ ਜਿਹੜੀ ਇੱਕ ਅੱਛੀ ਚੀਜ਼ ਬਹੁਤ ਲੱਗੀ ਹੈ ਕਿ ਕੋਈ ਮੈਨੂੰ ਬਿਲਕੁਲ ਜਿਹੜੀ ਪੂਰੀ ਕਹਾਣੀ ਹੈ ਨਾ ਲੰਬੀ ਹੈ ਨਾ ਛੋਟੀ ਹੈ, ਐਨੀ ਹੋਣੀ ਚਾਹੀਦੀ। ਕੋਈ ਫਿਕਰ ਆ ਮੈਨੂੰ ਵਾਧੂ ਨਹੀਂ ਲੱਗਾ। ਸ਼ੁਕਰੀਆ, ਬਹੁਤ ਸ਼ੁਕਰੀਆ ਜ਼ੁਬੈਰ ਜੀ। ਅੱਛਾ, ਹੁਣ ਸਾਡੇ ਕੋਲ 2 ਮਿੰਟ ਹੈ ਨੇ। ਹਾਂਜੀ, ਕੋਈ ਹੋਰ ਦੋਸਤ ਗੱਲ ਕਰਨਾ ਚਾਹਣ? ਜੀ ਮੈਂ ਵੀ ਇਹੀ ਜ਼ੁਬੈਰ ਸਾਹਿਬ ਨਾਲ ਮੈਂ ਬਿਲਕੁਲ ਐਗਰੀ ਕਰਦੀ ਹਾਂ ਕਿ ਇਹ ਨਾ ਨਿਊਟਰਲ ਹੋ ਕੇ ਅਗਰ ਦੇਖਿਆ ਜਾਏ ਨਾ ਤੇ ਇਹ ਮੈਨੂੰ ਓਵਰ ਐਗਜ਼ੈਜਰੇਟਿਡ ਲੱਗਦੀ ਹੈ ਇੱਕ ਮੇਲ ਕਰੈਕਟਰ ਦੇ ਹਵਾਲੇ ਦੇ ਨਾਲ, ਕਿ ਉਹਨੂੰ ਤੁਸੀਂ ਬਿਲਕੁਲ ਹੀ ਉਹਨੂੰ ਨੈਗੇਟਿਵ ਲਾਏ ਹੋ ਔਰ ਉਹਨੂੰ ਬੈਲੈਂਸ ਨਹੀਂ ਦਿਖਾਇਆ ਗਿਆ ਇਹਦੇ ਵਿੱਚ। ਔਰ ਇਹਦੇ 'ਚ ਡਰਾਮੈਟਿਕ ਇਫੈਕਟ ਜਿਹੜੇ ਨੇ ਨਾ ਉਹ ਵੀ ਉਹ ਜਿਹੜੇ ਕੁਛ ਜਗ੍ਹਾ ਤੇ ਆਏ ਨੇ। ਤੇ ਇਸ ਵਜ੍ਹਾ ਨਾਲ ਮੈਂ ਵੀ ਇਹੀ ਕਵਾਂਗੀ। ਬਾਕੀ ਕਹਾਣੀ ਬਹੁਤ ਸੋਹਣੀ ਹੈ ਔਰ ਮੈਂ ਉਹਨਾਂ ਨੂੰ ਮੁਬਾਰਕਬਾਦ ਦੇਵਾਂਗੀ ਕਿ ਉਹਨਾਂ ਨੇ ਇੰਨੀ ਸੋਹਣੀ ਕਹਾਣੀ ਔਰ ਇੰਨਾ ਟੱਚੀ ਜਿਹੜਾ ਹੈ ਇੱਕ ਮੌਜੂ ਹੈ ਨੂੰ ਲਿਆ ਹੈ। ਬਾਇਓਲੋਜੀਕਲ ਰਿਲੇਸ਼ਨਸ਼ਿਪ ਨੂੰ ਅਸੀਂ ਸਾਈਕੋਲੋਜੀਕਲ ਨਾਲ ਸੈਗਰੀਗੇਟ ਨਹੀਂ ਕਰ ਸਕਦੇ, ਉਹਨਾਂ ਨੂੰ ਲੈਦਾ ਨਹੀਂ ਕਰ ਸਕਦੇ। ਔਰ ਬਹੁਤ ਸ਼ੁਕਰੀਆ। ਹਾਂਜੀ, ਬਹੁਤ ਸ਼ੁਕਰੀਆ ਤਲਤ ਜੀ, ਬਹੁਤ ਸ਼ੁਕਰੀਆ ਤਲਤ ਜੀ। ਬਿਲੀਜੀਤ ਜੀ ਦੀ ਗੱਲ ਹੋ ਜਾਏ। ਸਾਰੀਆਂ ਗੱਲਾਂ ਬੋਲੀਆਂ ਜਾ ਚੁੱਕੀਆਂ ਹੈਗੀਆਂ। ਮੈਂ ਤਾਂ ਇੰਨੀ ਗੱਲ ਕਹਿਣੀ ਹੈਗੀ ਆ ਕਿ ਇਹਦਾ ਜ਼ੋਰਦਾਰ ਭਾਸ਼ਾ ਦਾ ਪ੍ਰਯੋਗ ਹੋਇਆ ਹੈਗਾ ਕਿ ਆਪਾਂ ਫਿਲਮ ਨਹੀਂ ਬਣਾ ਰਹੇ। ਇਹਦੇ ਸੈਂਸਿਟਿਵ ਵਿਸ਼ੇ ਤੇ ਉਹਨਾਂ ਨੇ ਇੰਨੀ ਜ਼ਬਰਦਸਤ ਭਾਸ਼ਾ ਨੂੰ ਯੂਜ਼ ਕੀਤਾ ਕਿ ਇਹਦਾ ਸੈਂਸਿਟਿਵ ਵਿਸ਼ਾ ਸੀਗਾ ਕਿ ਉਹ ਸ਼ਬਦਾਂ ਨੂੰ ਇੰਨਾ ਕਲੋਜ਼ ਲੈ ਗਏ ਕਿ ਮੈਨੂੰ ਹੈਰਾਨੀ ਹੁੰਦੀ ਹੈਗੀ ਆ। ਔਰ ਕੋਈ ਵੀ ਸ਼ਬਦ ਪੜ੍ਹਦੇ ਜਾਂ ਸੁਣਦੇ ਮੈਨੂੰ ਕਿਤੇ ਝਿਜਕ ਨਹੀਂ ਲੱਗੀ। ਮੈਂ ਕਹਾਣੀ ਨੂੰ ਬਾਰ-ਬਾਰ ਪਹਿਲਾਂ ਵੀ ਜੋ ਇਸ ਕਹਾਣੀ ਤੇ ਸਾਡੇ ਚੰਡੀਗੜ੍ਹ ਮੋਹਾਲੀ ਦੀ ਡਿਸਕਸ਼ਨ ਹੋਈ, ਜੋ ਉਹਨਾਂ ਨੇ ਵੀ ਬੋਲਿਆ ਸੀਗਾ ਉੱਥੇ ਉਹ ਥੋੜੇ ਜਿਹੇ ਅਣਜਾਣ ਲੋਕ ਸੀਗੇ, ਲੇਕਿਨ ਅੱਜ ਬਹੁਤ ਵੱਡੇ ਲੋਕਾਂ ਨੇ ਬੋਲਿਆ ਇਸ ਕਹਾਣੀ ਬਾਰੇ, ਇਹਦੀਆਂ ਸ਼ਕਤੀਆਂ ਬਾਰੇ ਵੀ ਬੋਲਿਆ। ਲੇਕਿਨ ਵਿੱਚ ਕੁਝ ਕਮਜ਼ੋਰੀਆਂ ਵੀ ਹੁੰਦੀਆਂ ਤਾਂ ਪਤਾ ਨਹੀਂ ਹੁੰਦਾ। ਮਿਹਰਬਾਨੀ ਕਰਕੇ। ਬਹੁਤ ਸ਼ੁਕਰੀਆ ਬਿਲੀਜੀਤ ਜੀ, ਬਹੁਤ ਸ਼ੁਕਰੀਆ। ਤੇ ਹੁਣ ਇਸ ਵੇਲੇ ਸਾਡਾ ਟਾਈਮ ਤਕਰੀਬਨ ਖਤਮ ਹੋ ਗਿਆ ਹੈ ਤੇ ਮੈਂ ਤ੍ਰਿਪਤਾ ਜੀ ਤੁਹਾਨੂੰ ਮੁਬਾਰਕਬਾਦ ਦੇਣੀ ਹੈ। ਬਹੁਤ ਸੋਹਣੀ ਕਹਾਣੀ, ਸ਼ੁਕਰੀਆ ਜੀ। ਅੱਛੀ ਡਿਸਕਸ਼ਨ ਹੋਈ ਹੈ। ਬਸ ਮਾਜ਼ਰਤ ਇਸ ਲਈ ਕਿ ਟਾਈਮ ਜ਼ਰਾ ਘੱਟ ਹੁੰਦਾ, 1 ਘੰਟਾ ਸਾਡੇ ਕੋਲ ਸੀ ਬਸ। ਤੇ 2 ਮਿੰਟ ਇਹਨਾਂ ਨੂੰ ਕਹੋ ਕਿ ਆਪਣੀ ਕੋਈ ਗੱਲ ਕਰਨ। ਹਾਂਜੀ, ਤੁਸੀਂ ਤ੍ਰਿਪਤਾ ਜੀ ਗੱਲ ਕਰ ਲਓ ਥੋੜੀ ਜਿਹੀ।
ਨਹੀਂ, ਮੈਂ ਸਾਰੇ ਹੀ ਦੋਸਤਾਂ ਦੀਆਂ ਗੱਲਾਂ ਬਾਤਾਂ ਸੁਣੀਆਂ, ਅੱਛੀਆਂ ਲੱਗੀਆਂ। ਲੇਖਕ ਲਿਖ ਦਿੰਦਾ ਹੈ ਜਦੋਂ ਵੀ ਕੋਈ ਕਹਾਣੀ ਜਾਂ ਕੋਈ ਵੀ ਰਚਨਾ ਹੁੰਦੀ ਹੈ, ਉਸ ਤੋਂ ਬਾਅਦ ਉਹ ਉਹਦੀ ਨਹੀਂ ਰਹਿ ਜਾਂਦੀ। ਜਦੋਂ ਉਹ ਛਪ ਜਾਂਦੀ ਹੈ ਜਾਂ ਅਸੀਂ ਪੜ੍ਹ ਦਿੰਦੇ ਹਾਂ ਤੇ ਉਹ ਫਿਰ ਪਾਠਕਾਂ ਦੀ ਹੋ ਜਾਂਦੀ ਹੈ। ਪਾਠਕ ਬਿਲਕੁਲ। ਉਹਨੂੰ ਆਪਣੇ ਹਿਸਾਬ ਦੇ ਨਾਲ ਕਿਸ ਤਰ੍ਹਾਂ ਲੈਂਦੇ ਆ, ਕਿਸ ਤਰ੍ਹਾਂ ਉਹਨੂੰ ਸਮਝਦੇ ਆ, ਕਿਸ ਤਰ੍ਹਾਂ ਉਹਦੇ ਨਾਲ ਇੱਕ ਕਹਾਣੀ ਜਿਹੜੀ ਰਾਈਟਰ ਨੇ ਲਿਖੀ ਹੁੰਦੀ ਹੈ, ਨਾਲ ਪਾਠਕ ਜਦੋਂ ਪੜ੍ਹਦਾ ਜਾਂ ਸੁਣਦਾ ਹੈ, ਉਹ ਵੀ ਇੱਕ ਕਹਾਣੀ ਆਪਣੇ ਜ਼ਹਿਨ ਦੇ ਵਿੱਚ ਨਾਲ ਉਹਦੇ ਚੱਲਦੀ ਰਹਿੰਦੀ ਹੈ ਤੇ ਬਹੁਤ ਸਾਰੇ ਸਵਾਲ ਜਿਹੜੇ ਆ ਉਹਦੇ ਮਨ 'ਚ ਉੱਠਦੇ ਆ। ਔਰ ਇਹ ਸਾਰੇ ਜਿਹੜੇ ਪਾਠਕਾਂ ਦੇ ਜਿਨ੍ਹਾਂ ਨੇ ਵੀ ਸੁਣੀ ਹੈ ਕਹਾਣੀ, ਉਹਨਾਂ ਦੇ ਮਨਾਂ 'ਚ ਉੱਠੇ ਆ, ਉਹਨਾਂ ਨੇ ਮੇਰੇ ਨਾਲ ਸਾਂਝੀ ਕੀਤੀ ਇਸ ਮੰਚ ਦੇ ਉੱਤੇ। ਮੈਂ ਸਾਰਿਆਂ ਦਾ ਸਵਾਗਤ ਕਰਦੀ ਹਾਂ ਤੇ ਮੈਨੂੰ ਇਹ ਸਾਰੀ ਡਿਸਕਸ਼ਨ 'ਚੋਂ ਏਦਾਂ ਫੀਲ ਹੁੰਦਾ ਆ ਕਿ ਅੱਛਾ ਲੱਗਦਾ ਆ ਕਿ ਮੇਰੀ ਜਿਹੜੀ ਕਲਮ ਹੈਗੀ ਹੈ ਉਹ ਹੋਰ ਜ਼ਿਆਦਾ ਸਸ਼ਕਤ ਰੂਪ ਦੇ ਵਿੱਚ ਅਗਲੀਆਂ ਰਚਨਾਵਾਂ ਨੂੰ ਲੈ ਕੇ ਆਏਗੀ। ਏਦਾਂ ਦੀਆਂ ਡਿਸਕਸ਼ਨਸ ਜਿਹੜੀਆਂ ਆ ਉਹ ਹੋਣੀਆਂ ਹੀ ਚਾਹੀਦੀਆਂ ਆ। ਉਹ ਮੈਨੂੰ ਫਿਜ਼ੂਲ ਗੱਲਾਂ ਲੱਗਦੀਆਂ ਹੈ ਜਿਹੜੀਆਂ ਐਵੇਂ ਵਾਹ ਆਪਾਂ ਜਾਂ ਫੇਸਬੁੱਕ ਤੇ ਜਾਂ ਹੋਰ ਸੋਸ਼ਲ ਮੀਡੀਆ ਤੇ ਪਾਉਂਦੇ ਆ, ਹਾਂਜੀ ਬਹੁਤ ਵਧੀਆ ਜੀ, ਬਹੁਤ ਵਧੀਆ। ਕਿਉਂ ਵਧੀਆ ਆ ਜਾਂ ਕਿਉਂ ਕੋਈ ਚੀਜ਼ ਕਿਉਂ ਪਸੰਦ ਨਹੀਂ ਹੈ ਤੇ ਕਿਉਂ ਪਸੰਦ ਨਹੀਂ ਹੈ, ਇਹ ਜਿਹੜੀ ਹੈ ਹੈਲਦੀ ਡਿਸਕਸ਼ਨ ਦੀ ਨਿਸ਼ਾਨੀ ਹੈ। ਬਹੁਤ ਅੱਛਾ, ਬਹੁਤ ਬਹੁਤ ਸ਼ੁਕਰੀਆ, ਸਾਰਿਆਂ ਨੇ ਬਹੁਤ ਅੱਛੀਆਂ ਗੱਲਾਂ ਕੀਤੀਆਂ, ਆਪਣਾ ਕੀਮਤੀ ਸਮਾਂ ਕੱਢਿਆ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਸ਼ੁਕਰੀਆ। ਹਾਂਜੀ ਤ੍ਰਿਪਤਾ ਜੀ, ਇਹ ਕਾਮਯਾਬੀ ਹੁੰਦੀ ਹੈ ਉਸ ਜੀ ਲਿਖਤ ਦੀ ਬਿਲਕੁਲ ਜਿਹਦੇ ਉੱਤੇ ਜੀ, ਵੰਨ-ਸਵੰਨੀ ਗੱਲ ਹੋਵੇ। ਜੀ ਤੁਹਾਡਾ ਬਿਲਕੁਲ। ਬਹੁਤ ਸ਼ੁਕਰੀਆ ਤੁਹਾਡਾ ਵੀ ਤੇ ਸਾਰੇ ਬੇਲੀਅਨ ਦਾ ਵੀ। ਤੇ ਇੱਕ ਵਾਰੀ ਫਿਰ ਮੈਂ ਮਾਜ਼ਰਤ ਕਰ ਲੈਂਦੀ ਹਾਂ ਕਿ ਜੀ ਟਾਈਮ ਦੀ ਕਮੀ ਦੀ ਵਜ੍ਹਾ ਨਾਲ ਅਸੀਂ ਬਹੁਤ ਡਿਟੇਲ ਨਾਲ ਨਹੀਂ ਗੱਲ ਕਰਵਾ ਸਕੇ। ਜੀ ਤੇ ਰੱਬ ਰੱਖਾ ਸਾਰਿਆਂ ਦਾ ਬਹੁਤ ਸ਼ੁਕਰੀਆ। ਜੀ ਸ਼ੁਕਰੀਆ ਤੁਹਾਡਾ ਵਾਰੀ ਸਾਰਿਆਂ ਫਿਰ ਦਾ, ਇਸ ਅਸੀਂ ਅੱਛੇ ਸੋਹਣੇ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਨ ਲਈ। ਬਹੁਤ ਬਹੁਤ ਸ਼ੁਕਰੀਆ ਜੀ, ਸ਼ੁਕਰੀਆ। ਬਹੁਤ ਥੈਂਕ ਯੂ ਸੋ ਮਚ। ਥੈਂਕ ਯੂ ਜੀ।